ਹੁਣ ਸਾਡਾ ਜਿੱਦਾਂ ਗੋਲ ਹੈਗਾ ਕਿ ਆਉਣ ਵਾਲੇ ਸਮੇਂ ਜਿਹੜਾ ਸਾਡਾ ਯੂਥ ਆ ਉਹ ਵੀ ਰਾਜਨੀਤੀ ਵਿੱਚ ਆਵੇ। ਕਹਿੰਦੀ ਗੁਰਦੀਪ ਸਿੰਘ ਕਹਿੰਦੀ ਮੈਨੂੰ ਪਤਾ, ਗੋਰੀ ਸੀ ਉਹ, ਕਹਿੰਦੀ ਮੈਨੂੰ ਪਤਾ ਉਹ ਸਿਟੀ ਹਾਲ ਜਾਣਾ ਕਿਸੇ ਦਿਨ, ਕਹਿੰਦੀ ਮੈਂ ਕਹਿੰਦੀ ਅੱਜ ਚਲ ਜਾ ਕੱਲ ਨੂੰ ਚਲ ਜਾ, ਕਹਿੰਦੀ ਮੈਂ ਸ਼ਾਇਦ ਉਹ ਰਿਟਾਇਰ ਹੋ ਗਏ ਹੁਣ ਨਾ, ਤਾਂ ਮੈਨੂੰ ਕਈ ਵਾਰ ਉਹਦੇ ਬੋਲ ਚੇਤੇ ਆਉਂਦੇ ਆ। ਚੀਜ਼ ਹੋਰ ਮੇਰੇ ਦਿਮਾਗ ਚੱਲ ਰਹੀ ਸੀ ਕਿ ਕਿਉਂ ਨਾ ਅਸੀਂ ਵੀ ਚੇਅਰ ਤੇ ਬੈਠੀਏ, ਕਿਉਂ ਨਾ ਅਸੀਂ ਟੇਬਲ ਟਾਕ ਕਰੀਏ। ਕੀ ਪੰਜਾਬੀ ਪਹਿਲਾਂ ਵੀ ਪਲੈਨਿੰਗ ਕਮਿਸ਼ਨ ਦੇ ਵਿੱਚ ਰਹਿ ਚੁੱਕੇ ਆ? ਤੁਹਾਡੀ ਨੌਲੇਜ ਦੇ ਵਿੱਚ ਹੈ ਕਦੋਂ ਤੋਂ ਪ੍ਰੋਸੈਸ ਸ਼ੁਰੂ ਹੋਇਆ ਸੀ? ਤੁਹਾਨੂੰ ਕਦੋਂ, ਜੇ ਇਹ ਤਾਂ ਹੁਣ ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗਾ, ਤੁਹਾਨੂੰ ਕਦੋਂ ਪਤਾ ਲੱਗ ਗਿਆ ਸੀਗਾ ਵੀ ਤੁਹਾਨੂੰ ਕਮਿਸ਼ਨਰ ਲੱਗਿਆ ਬਣਾਉਣ? ਕਹਿੰਦੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਉਦੋਂ ਸਮਝੋ ਕਿ ਦਾਤਾ ਨੇ ਸਕਾਲੇ ਕਰਤੇ, ਕਿਉਂਕਿ ਜਿੱਦਾਂ ਤੁਸੀਂ ਦੂਜਿਆਂ ਦੀ ਹਮਾਇਤ ਕਰਨੀ ਸ਼ੁਰੂ ਕਰਤੀ ਨਾ, ਇਹਦਾ ਮਤਲਬ ਹੈ ਕਿ ਤੁਸੀਂ ਅਮੀਰ ਹੋ ਗਏ। ਇੱਕ ਸਮੇਂ ਤੇ ਟਰੰਪ ਸਾਰੀ ਜ਼ਮੀਨ ਲੈਣ ਲੱਗਾ ਸੀ 180 ਤੇ। ਅੱਛਾ ਜੀ, ਪਰ ਤੁਹਾਨੂੰ ਪਤਾ ਕਿ ਨਹੀਂ ਪਤਾ? ਉਹ ਗੱਲ ਦਾ ਮੈਨੂੰ ਪਤਾ, ਉਦੋਂ ਮੈਂ ਕਾਲਜ ਪੜ੍ਹਦਾ ਸੀ। ਸੋ ਮੇਰਾ ਵਿਸ਼ਨ ਹੈ ਕਿ ਫ੍ਰੈਜ਼ਨੋ ਦੇ ਵਿੱਚ ਲੋਕੀ ਵਧੀਆ ਤਰੀਕੇ ਨਾਲ ਰਹਿਣ, ਹਰੇਕ ਬੰਦੇ ਨੂੰ ਹੱਕ ਮਿਲੇ, ਤਾਂ ਬਾਕੀ ਹਰੇਕ ਬੰਦੇ ਨੂੰ ਓਪਰਚੁਨਿਟੀ ਮਿਲੇ। ਤਾਂ ਜਦੋਂ ਉੱਥੇ ਮੈਂ ਚੇਅਰ ਤੇ ਬੈਠਾ ਹਾਂ, ਅਗਰ ਕੋਈ ਕੰਪਲੇਂਟ ਲੈ ਕੇ ਵੀ ਆਇਆ ਉਹਨੂੰ ਵੀ ਸਮਾਈਲ ਦੇ ਨਾਲ, ਪਿਆਰ ਦੇ ਨਾਲ ਸੁਣਾ, ਕਿਉਂਕਿ ਕਹਿੰਦੇ ਹੁੰਦੇ ਕੰਪਲੇਂਟ ਵੀ ਨਾ ਆਪਣੇ ਕੋਲ ਹੀ ਕਰਦੇ ਹੁੰਦੇ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਆ ਕੇ ਜੁੜ ਬੈਠੇ ਆ ਪੰਜਾਬੀ ਰੇਡੀਓ USA ਦੇ ਨਾਲ ਕਾਫੀ ਲੰਮਾ ਸਮਾਂ ਇਹਨਾਂ ਨੇ ਕੰਮ ਵੀ ਕੀਤਾ। ਇੱਥੇ ਬਤੌਰ ਟੀਚਰ ਜਿਹੜੇ ਆ ਉਹ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਆ, ਰੀਅਲ ਏਸਟੇਟ ਦਾ ਵੀ ਕੰਮ ਕਰਦੇ ਆ, ਕਮਿਊਨਿਟੀ ਦੇ ਵਿੱਚ ਚੰਗਾ ਨਾਮ ਇਹਨਾਂ ਨੇ ਖੱਟਿਆ ਆ। ਤੇ ਹੁਣੇ ਰੀਸੈਂਟਲੀ ਫ੍ਰੈਜ਼ਨੋ ਸਿਟੀ ਦੇ ਵਿੱਚ ਪਲੈਨਿੰਗ ਕਮਿਸ਼ਨਰ ਦੇ ਤੌਰ ਦੇ ਉੱਤੇ ਉਹਨਾਂ ਦੀ ਨਿਯੁਕਤੀ ਹੋਈ ਆ। ਮੇਰੇ ਨਾਲ ਸਟੂਡੀਓ 'ਚ ਆ ਕੇ ਬੈਠੇ ਨੇ ਗੁਰਦੀਪ ਸਿੰਘ ਸ਼ੇਰਗਿੱਲ ਜੀ। ਆਓ ਜੀ ਆਇਆਂ ਨੂੰ ਆਖਦੇ ਆ। ਗੁਰਦੀਪ ਭਾਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਰਾਜ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਆਲਵੇਸ ਵਧੀਆ ਲੱਗਦਾ ਆਪਣੇ ਸਟੂਡੀਓ ਆ ਕੇ। ਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਪਲੈਨਿੰਗ ਕਮਿਸ਼ਨਰ ਦੇ ਤੌਰ ਦੇ ਉੱਤੇ ਸਿਟੀ ਦੇ ਵਿੱਚ ਤੁਸੀਂ ਜਿਹੜਾ ਉਹ ਪਹੁੰਚੇ ਆ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ, ਉਸ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ। ਥੈਂਕ ਯੂ ਭਾਜੀ। ਸੱਚਾ ਸਾਰਾ ਕੁਝ ਭਾਈ ਸੱਚੇ ਰੱਬ ਦੀ ਕਿਰਪਾ ਹੈ ਜੀ। ਤਾਂ ਬਾਕੀ ਸਾਡੇ ਪਰਿਵਾਰ ਦੀ ਸਪੋਰਟ ਆ, ਮੇਰੀ ਵਾਈਫ ਸੋਨੀਆ ਸ਼ੇਰਗਿੱਲ, ਮੇਰੇ ਫਾਦਰ ਸਾਹਿਬ, ਮਦਰ, ਮੇਰੇ ਬੱਚੇ ਲਵਦੀਪ, ਹਰਮਨ, ਕੋਹੇਨੂਰ, ਉਹਨਾਂ ਦੀਆਂ ਦੁਆਵਾਂ, ਬਾਕੀ ਸਾਰੀ ਕੌਮ ਦੀਆਂ ਦੁਆਵਾਂ। ਤਾਂ ਬਾਕੀ ਮੇਅਰ ਡਾਇਰ ਜਿਨ੍ਹਾਂ ਨੇ ਨੋਮੀਨੇਟ ਕੀਤਾ, ਫਿਰ ਕੌਂਸਲ ਨੇ ਪਾਸ ਕੀਤਾ। ਸੋ ਬਸ ਕਹਿੰਦੇ ਆ ਕਿ ਆਪਣੇ ਹੌਸਲੇ ਬਸ ਬੰਦੇ ਨੂੰ ਬੁਲੰਦ ਰੱਖਣੇ ਚਾਹੀਦੇ ਆ। ਬਸ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਆ। ਇੰਟਰਸਟ ਸੀਗਾ, ਕਦੀ ਸੋਚਿਆ ਸੀ ਇਸ ਪਲੈਨਿੰਗ ਕਮਿਸ਼ਨਰ ਦੇ ਤੌਰ ਦੇ ਉੱਤੇ, ਜਿੱਥੇ ਆਪਾਂ ਸਿਟੀ ਕੌਂਸਲ ਦੇ ਆਫਿਸ 'ਚ ਬਹਿ ਕੇ ਦੇਖਦੇ ਸੀਗੇ ਵੀ ਇੱਥੋਂ ਫੈਸਲੇ ਲਏ ਜਾਂਦੇ ਆ, ਵੀ ਕਦੀ ਉਸ ਪਾਰ ਵੀ ਬੈਠਣਾ ਹੈ? ਭਾਜੀ ਐਕਚੁਅਲੀ ਮੈਨੂੰ ਨਾ ਸਾਡਾ ਜਦੋਂ ਮੈਂ ਨਵਾਂ ਮਾਸਟਰ ਬਣਿਆ ਸੀ 2006 ਦੀਆਂ ਗੱਲਾਂ, ਤਾਂ ਮੈਨੂੰ ਮੇਰੀ ਇੱਕ ਪ੍ਰਿੰਸੀਪਲ ਜਿਹਨੇ ਮੈਨੂੰ ਹਾਰ ਕੀਤਾ ਸੀ, ਆਹ ਦੇਖੋ ਕਿੰਨੀ ਪੁਰਾਣੀ ਗੱਲ ਹੋ ਗਈ, 18 ਸਾਲ ਪੁਰਾਣੀ ਗੱਲ ਹੋ ਗਈ। ਬਿਲਕੁਲ। ਕਹਿੰਦੀ ਗੁਰਦੀਪ ਸਿੰਘ ਕਹਿੰਦੀ ਮੈਨੂੰ ਪਤਾ, ਗੋਰੀ ਸੀ ਉਹ, ਕਹਿੰਦੀ ਮੈਨੂੰ ਪਤਾ ਉਹ ਸਿਟੀ ਹਾਲ ਜਾਣਾ ਕਿਸੇ ਦਿਨ, ਕਹਿੰਦੀ ਮੈਂ ਕਹਿੰਦੀ ਅੱਜ ਚਲ ਜਾ ਕੱਲ ਨੂੰ ਚਲ ਜਾ, ਕਹਿੰਦੀ ਮੈਂ ਸ਼ਾਇਦ ਉਹ ਰਿਟਾਇਰ ਹੋ ਗਏ ਹੁਣ ਨਾ, ਤਾਂ ਮੈਨੂੰ ਕਈ ਵਾਰ ਉਹਦੇ ਬੋਲ ਚੇਤੇ ਆਉਂਦੇ ਆ। ਸੋ ਮੈਨੂੰ ਭਾਜੀ ਇੰਟਰਸਟ ਰਿਹਾ, ਕਿਉਂਕਿ ਹੁਣ ਸਾਡਾ ਜਿੱਦਾਂ ਗੋਲ ਹੈਗਾ ਕਿ ਆਉਣ ਵਾਲੇ ਸਮੇਂ ਜਿਹੜਾ ਸਾਡਾ ਯੂਥ ਆ ਉਹ ਵੀ ਰਾਜਨੀਤੀ ਵਿੱਚ ਆਵੇ। ਕਿਉਂਕਿ ਮੈਨੂੰ ਬਹੁਤ ਇਨਫਲੂਐਂਸ ਕੀਤਾ ਜਦੋਂ ਆਪਣੇ ਕਿਸਾਨਾਂ ਦੇ ਡੰਡੇ ਪੈਂਦੇ ਆ, ਜਾਂ ਕਿਸੇ ਵੀ ਜਦੋਂ ਅਸੀਂ ਧਰਨੇ ਲਾਉਨੇ ਆ, ਦੇਖਣਾ ਆਪਾਂ ਨੂੰ ਕੀ ਮਿਲਦਾ ਉਹ ਚੀਜ਼ਾਂ ਨਾਲ, ਜਾਂ ਕਿੰਨਾ ਨੁਕਸਾਨ ਹੁੰਦਾ। ਤਾਂ ਉਹ ਚੀਜ਼ ਨੇ ਮੈਨੂੰ ਇੱਕ ਚੀਜ਼ ਹੋਰ ਮੇਰੇ ਦਿਮਾਗ ਚੱਲ ਰਹੀ ਸੀ ਕਿ ਕਿਉਂ ਨਾ ਅਸੀਂ ਵੀ ਚੇਅਰ ਤੇ ਬੈਠੀਏ, ਕਿਉਂ ਨਾ ਅਸੀਂ ਟੇਬਲ ਟਾਕ ਕਰੀਏ, ਕਿਉਂ ਅਸੀਂ ਜਿੱਦਾਂ ਜਿਨ੍ਹਾਂ ਮੋਹਰੇ ਜਾ ਕੇ ਕਹਿੰਦੇ ਸਾਨੂੰ ਆਹ ਚੀਜ਼ ਆਹ ਦਈਏ, ਕੀ ਨਾ ਅਸੀਂ ਉੱਥੇ ਆ ਬਹਿ ਜਾਈਏ, ਤਾਂ ਕਿ ਐਟਲੀਸਟ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਵੀ ਕਰ ਸਕਦੇ ਹਾਂ, ਅਸੀਂ ਮਸਲਿਆਂ ਨੂੰ ਸਮਝ ਵੀ ਸਕਦੇ ਹਾਂ, ਹਨਾ। ਸੋ ਇਸ ਕਰਕੇ ਮੈਂ ਆਪਣੇ ਲੋਕਾਂ ਨੂੰ, ਕਿਉਂਕਿ ਵਰਲਡ ਵਾਈਡ ਆਪਣਾ ਪੰਜਾਬੀ USA ਦਾ ਸਟੂਡੀਓ, ਆਪਣਾ ਪੰਜਾਬੀ TV ਚੱਲਦਾ, ਜਿੱਥੇ ਵੀ ਸਾਡੇ ਲੋਕ ਹੈਗੇ ਆ, ਸਪੈਸ਼ਲੀ ਸਾਡੇ ਯੂਥ ਆ, ਵੱਡੇ ਵੀ ਸਾਡੇ, ਤੁਸੀਂ ਰਾਜਨੀਤੀ ਵਿੱਚ ਆਪਣੇ ਜੋ ਪੈਰ ਆ ਜ਼ਰੂਰ ਤੁਸੀਂ ਪਾਓ। ਬਿਲਕੁਲ। ਤਾਂ ਫਿਰ ਪੈਰ ਪਾ ਕੇ ਆਪਣੀ, ਜਿੱਦਾਂ ਹੀ ਦੁਨੀਆ ਸਾਨੂੰ, ਸਾਡੇ ਬਜ਼ੁਰਗਾਂ ਨੇ ਸਾਡੇ ਲਈ ਬਹੁਤ ਕੁਛ ਕੀਤਾ, ਜਿੰਨਾ ਕੁ ਨਹੀਂ ਕੀਤਾ ਬਹੁਤ ਚੰਗਾ ਕੀਤਾ, ਬੜੀ ਚੜ੍ਹਦੀ ਕਲਾ ਨਾਲ ਕੀਤਾ, ਬੜੀ ਸਟਰਗਲ ਕੀਤੀ ਆ ਸਾਡੇ ਬਜ਼ੁਰਗਾਂ ਨੇ, ਸਾਡੇ ਪਰਿਵਾਰਾਂ ਨੇ ਇੱਥੇ ਆਪਣੇ ਪੈਰ ਐਨ ਤਕੜੇ ਬਣਾਉਣ ਲਈ, ਸਪੈਸ਼ਲੀ ਫ੍ਰੈਜ਼ਨੋ ਵਰਗੇ ਇਲਾਕਿਆਂ ਵਿੱਚ, ਰਾਈਟ, ਖੇਤਾਂ ਵਿੱਚ ਕੰਮ ਕੀਤਾ, ਸਟੋਰਾਂ ਦੇ ਕੰਮ ਕੀਤਾ, ਬੜਾ ਕੁਛ ਸਾਡੀ ਕਮਿਊਨਿਟੀ ਨਾਲ ਹੋਇਆ ਵੀ ਆ ਇੱਥੇ। ਪਰ ਹੁਣ ਆਪਣੀ ਕੌਮ ਦਾ ਬਹੁਤ ਚੰਗਾ ਟਾਈਮ ਆ, ਪਰ ਹੁਣ ਗੱਲ ਏਦਾਂ ਉਹ ਸਾਨੂੰ ਸੰਭਾਲਣਾ ਪੈਣਾ, ਰਾਈਟ। ਸੋ ਆਹ ਮੌਕਾ, ਅਗਰ ਤਾਂ ਅਸੀਂ ਆਹ ਮੌਕਾ ਸੰਭਾਲ ਲਿਆ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਬੱਲੇ ਬੱਲੇ ਆ। ਅਗਰ ਅਸੀਂ ਆਹ ਮੌਕਾ ਸਾਡੇ ਹੱਥੋਂ ਨਿਕਲ ਗਿਆ ਨਾ, ਫਿਰ ਸਾਡੇ ਬੱਚਿਆਂ ਨੇ, ਸਾਡੇ ਆਉਣ ਵਾਲੀ ਪੀੜ੍ਹੀ ਨੇ ਕਿਆ ਕਰਨਾ, ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀਤਾ ਕੀ ਆ। ਸੋ ਜਿੰਨੀ ਸਾਨੂੰ ਰਾਜ ਜੀ ਵਧੀਆ ਜ਼ਿੰਦਗੀ ਮਿਲੀ ਆ, ਮੇਰਾ ਮੰਨਣਾ ਕਿ ਆਪਾਂ ਉਹਨਾਂ ਨੂੰ 100 ਗੁਣਾ ਵਧੀਆ ਜ਼ਿੰਦਗੀ ਆਪਣੀ ਯੂਥ ਨੂੰ ਛੱਡ ਕੇ ਜਾਈਏ, ਉਹਨਾਂ ਨੂੰ ਦਈਏ, ਉਹ ਤੋਂ ਵੀ ਜ਼ਿਆਦਾ ਓਪਰਚੁਨਿਟੀਆਂ ਦਈਏ। ਬਿਲਕੁਲ। ਨਹੀਂ, ਇਹ ਜਿਹੜੀ ਸਿਵਲ ਅੰਗੇਜਮੈਂਟ ਦੇ ਵਿੱਚ ਹੋਣਾ,
ਉਹਨਾਂ ਡਿਸੀਜਨ ਮੇਕਿੰਗ ਦੇ ਵਿੱਚ ਜਿਹੜਾ ਹੋ ਜਾਣਾ ਬਹੁਤ ਇਹ ਜ਼ਰੂਰੀ ਆ, ਬਹੁਤ ਚੰਗਾ ਹੈ ਉਪਰਾਲਾ। ਕੋਸ਼ਿਸ਼ਾਂ ਬਹੁਤ ਹੋਈਆਂ। ਦੇਖੋ ਫਰੈਜ਼ਨੋ ਹੁਣ ਤਾਂ ਆਪਾਂ ਕਹਿੰਦੇ ਵੀ ਆਪਾਂ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਰਹਿ ਰਹੇ ਹਾਂ। 6.5-7 ਲੱਖ ਇੱਥੇ ਦੀ ਪਾਪੂਲੇਸ਼ਨ ਹੋਣੀ ਆ। ਹਾਂਜੀ, ਈਜ਼ੀ। ਤੇ ਪਲੈਨਿੰਗ ਕਮਿਸ਼ਨ ਦੇ ਵਿੱਚ 7-8 6-7 ਜਾਣੇ ਜਿਹੜੇ ਉਹ ਹੁੰਦੇ ਆ। ਹਾਂਜੀ, ਬਸ ਲੱਖਾਂ ਚੋਂ ਇੱਕ ਜਣਾ ਚੁਣਿਆ ਜਾਂਦਾ ਹੈ। ਯੈਸ। ਸੋ ਇਹ ਮੌਕਾ ਮਿਲਿਆ ਹੈ ਤੁਹਾਨੂੰ। ਹਾਂਜੀ। ਕੀ ਪੰਜਾਬੀ ਪਹਿਲਾਂ ਵੀ ਪਲੈਨਿੰਗ ਕਮਿਸ਼ਨ ਦੇ ਵਿੱਚ ਰਹਿ ਚੁੱਕੇ ਆ, ਤੁਹਾਡੀ ਨੌਲੇਜ ਦੇ ਵਿੱਚ ਹੈ? ਹਾਂਜੀ ਭਾਜੀ, ਪਹਿਲਾਂ ਆਪਣੇ ਭੈਣ ਜੀ ਰਾਜ ਸੋਢੀ ਲੇਨ ਜਿਹੜੀ ਉਹ ਆਪਣੇ ਕੌਂਸਲ ਸੀਟ ਲਈ ਵੀ ਰਨ ਹੋਏ ਸੀ। ਆਪਣੇ ਉਹ ਪੰਜਾਬੀ ਕਮਿਊਨਿਟੀ ਤੋਂ ਬਹੁਤ ਖੁਸ਼ ਸੀ। ਉਹਨੇ ਮੈਨੂੰ ਖੁਦ ਗੱਲ ਕਹੀ, ਕਹਿੰਦੀ ਭਾਜੀ ਵੀ ਸਾਡੀ ਕਮਿਊਨਿਟੀ ਨੇ, ਮੇਰੀ ਕਮਿਊਨਿਟੀ ਨੇ ਮੇਰੀ ਬੜੀ ਹੈਲਪ ਕੀਤੀ, ਪਰ ਹੋਰ ਕਮਿਊਨਿਟੀ ਤੋਂ ਮੈਨੂੰ ਘੱਟ ਹੈਲਪ ਮਿਲੀ, ਹਨਾ। ਸੋ ਉਹਨੇ ਵੀ ਸਰਵ ਕੀਤਾ ਉੱਤੇ। ਪਰ ਆ ਬੜਾ ਜਿਹੜੀ ਸੀਟ ਆ ਬੜੀ ਸਿਲੈਕਟਿਵ ਹੁੰਦੀ ਆ, ਐਂਡ ਉੱਤੇ ਫਿਰ ਸਿਲੈਕਟਿਵ ਕਿਉਂਕਿ ਤੁਹਾਡੀ ਬੈਕਗਰਾਊਂਡ ਚੈੱਕ ਕਿੰਨਾ ਕੁਛ ਤੁਹਾਡੀ ਇੰਗੇਜਮੈਂਟ ਸਿਟੀ ਹਾਲ ਦੇ ਨਾਲ, ਗਵਰਨਮੈਂਟ ਅਫੀਸ਼ੀਅਲਸ ਨਾਲ, ਉਹ ਚੀਜ਼ ਤੁਹਾਨੂੰ ਉੱਥੇ ਲੈ ਕੇ ਜਾਂਦੀ ਆ। ਸੋ ਕਦੋਂ ਤੋਂ ਪ੍ਰੋਸੈਸ ਸ਼ੁਰੂ ਹੋਇਆ ਸੀ? ਤੁਹਾਨੂੰ ਕਦੋਂ, ਜੇ ਇਹ ਤਾਂ ਹੁਣ ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗਾ, ਤੁਹਾਨੂੰ ਕਦੋਂ ਪਤਾ ਲੱਗ ਗਿਆ ਸੀਗਾ ਵੀ ਤੁਹਾਨੂੰ ਕਮਿਸ਼ਨਰ ਲੱਗਿਆ ਬਣਾਉਣ ਇੱਥੇ? ਹਾਂਜੀ, ਮੈਨੂੰ ਐਕਚੁਅਲੀ ਆ ਪ੍ਰੋਸੈਸ ਬਿਗਿਨਿੰਗ ਆਫ ਦਾ ਈਅਰ ਸ਼ੁਰੂ ਹੋ ਗਿਆ ਸੀ, ਕਿਉਂਕਿ ਇਟਸ ਅ ਲੌਂਗ ਪ੍ਰੋਸੈਸ, ਅਰਜ਼ੀਆਂ, ਬੈਕਗਰਾਊਂਡ ਚੈੱਕ, ਤੁਹਾਨੂੰ ਪਤਾ ਹੀ ਹੈ ਇੱਥੇ ਫਿੰਗਰ ਪ੍ਰਿੰਟਿੰਗ, ਆਹ ਚੈੱਕ ਰਾਈਟ। ਤਾਂ ਫਿਰ ਹੋਰ ਸਮਾਂ ਚੱਲਦਾ, ਤੁਹਾਨੂੰ ਗਵਰਨਮੈਂਟ ਤੁਹਾਨੂੰ ਪਤਾ ਕੱਛੂ ਕਿਵੇਂ ਮਗਰ ਚੱਲਦੀ ਆ, ਤਾਂ ਫਿਰ ਉਹਦੀ ਫਿਰ ਨਾਮੀਨੇਟ ਕਰਨਾ, ਫਿਰ ਮੇਕ ਸ਼ੋਰ ਕਰਨਾ ਕਿ ਜਿਹੜਾ ਕੌਂਸਲ ਆ ਉਹ ਅਨਾਨਿਮਸਲੀ ਜਾਂ ਮੈਜੋਰਟੀ ਅਪਰੂਵ ਕਰੇ। ਮੈਂ ਤਾਂ ਚਲੋ ਅਨਾਨਿਮਸਲੀ ਅਪਰੂਵ ਕਰਤਾ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ, ਹੈ ਨਾ। ਸੋ ਇਟਸ ਵਾਸ ਅ ਕਪਲ ਮੰਥਸ ਪ੍ਰੋਸੈਸ। ਤਾਂ ਹੁਣ ਮੈਨੂੰ ਮਹੀਨੇ ਤੋਂ ਜ਼ਿਆਦਾ ਹੋ ਗਿਆ ਸਰਵ ਕਰਦੇ ਨੂੰ। ਸੋ ਆਲਰੇਡੀ ਮੈਂ ਕੱਲ ਮੇਰੀ ਤੀਜੀ ਮੀਟਿੰਗ ਸੀ। ਸੋ ਮਲਟੀਪਲ ਮੀਟਿੰਗਸ ਜਿਹੜੀਆਂ ਤੁਸੀਂ ਕਰ ਚੁੱਕੇ ਆ। ਸੋ ਆਪਣੇ ਮਹੀਨੇ ਦੇ ਵਿੱਚ 2 ਮੀਟਿੰਗਾਂ ਹੁੰਦੀਆਂ, ਐਂਡ ਇਟਸ ਓਪਨ ਟੂ ਪਬਲਿਕ। ਸੋ ਜਿਹੜੇ ਵੀ ਸਾਡੇ ਯੂਥ ਜਾਂ ਸਾਡੇ ਬਜ਼ੁਰਗ ਜਿਹੜੇ ਲੋਕ ਸਿੱਖਣਾ ਚਾਹੁੰਦੇ ਆ ਪਲੈਨਿੰਗ ਬਾਰੇ, ਕਿਉਂਕਿ ਪਲੈਨਿੰਗ ਇੱਕ ਬੜਾ ਵਧੀਆ ਇੰਪੋਰਟੈਂਟ ਇਸ਼ੂ ਹੈ। ਦੇਖੋ ਕਿਸੇ ਵੀ ਪਿੰਡ ਨੂੰ, ਕਿਸੇ ਵੀ ਸ਼ਹਿਰ ਨੂੰ, ਕਿਸੇ ਵੀ ਸਟੇਟ ਨੂੰ, ਦੇਸ਼ ਨੂੰ, ਦੁਨੀਆ ਨੂੰ ਵਧੀਆ ਬਣਾਉਣ ਲਈ ਤੁਹਾਨੂੰ ਬਿਊਟੀਫਾਈ ਕਰਨਾ ਪੈਣਾ, ਪਲੈਨਿੰਗ ਕਰਨੀ ਪੈਣੀ, ਰਾਈਟ। ਪਲੈਨਿੰਗ, ਕਿਉਂਕਿ ਅਗਰ ਤੁਸੀਂ ਪ੍ਰੋਪਰ ਪਲੈਨਿੰਗ ਵਧੀਆ ਕਰੋਗੇ ਤਾਂ ਹੀ ਤੁਹਾਡਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਵਧੀਆ। ਹਰੇਕ ਬੰਦਾ ਕਹਿੰਦਾ ਕਿ ਸਾਡਾ ਜੀ ਏਰੀਆ ਵਧੀਆ ਹੋਵੇ, ਪਰ ਨੇਬਰਹੁੱਡ ਸੋਹਣਾ ਹੋਣ ਤੋਂ ਪਹਿਲਾਂ ਉਹਦੀ ਪਲੈਨਿੰਗ ਤਾਂ ਹੋਊਗੀ, ਰਾਈਟ। ਸੋ ਇਹਦੇ ਕਰਕੇ ਮੈਂ ਆਪਣੇ ਲੋਕਾਂ ਨੂੰ ਵੀ ਕਹਿੰਦਾ ਵੀ ਉਹ ਓਪਨ ਟੂ ਪਬਲਿਕ ਹੁੰਦੀਆਂ ਮੀਟਿੰਗਾਂ, ਜਿਹੜੇ ਇੰਟਰਸਟਡ ਹੈ, ਸਾਨੂੰ ਪਤਾ ਲੱਗ ਜਾ ਕਰੂਗਾ ਵੀ ਕਿੱਦਣ। ਹਾਂਜੀ, 100% ਯੈਸ। ਤਾਂ ਮੈਂ ਕੀ ਕਰਿਆ ਕਰੂੰਗਾ, ਉਹਦੀ ਜਿਹੜੀ ਆਪਾਂ ਉਹਦੀ ਲਿੰਕ ਵਗੈਰਾ ਉਹ ਲਾਈਵ ਚੱਲਦੀ ਆ, ਜ਼ੂਮ ਤੇ ਲਾਈਵ ਚੱਲਦੀ ਆ, ਫੇਸਬੁੱਕ ਤੇ। ਹਾਂਜੀ, ਸੋ ਲੋਕੀ ਲਿਟਰਲੀ ਉਹ ਦੇਖ ਸਕਦੇ ਆ। ਇਟਸ ਅ ਪਬਲਿਕ ਇਨਫੋਰਮੇਸ਼ਨ। ਬਿਲਕੁਲ ਪਬਲਿਕ ਅਫੀਸ਼ੀਅਲ ਹਾਂਜੀ ਮਿਲਦੇ ਆ। ਕਈਆਂ ਨੂੰ ਇਹ ਇੱਥੇ ਸਵਾਲ ਹੋਣਾ ਗੁਰਦੀਪ ਭਾਜੀ ਵੀ ਕੀ ਇਹ ਪੇਡ ਪੋਜੀਸ਼ਨ ਆ, ਇਹਦੀ ਸੈਲਰੀ ਮਿਲਦੀ ਹੈ ਤੇ ਕੀ ਹੁੰਦਾ ਇਹਦਾ? ਹਾਂਜੀ ਭਾਜੀ, ਦੇਖੋ ਮੋਸਟਲੀ ਦਿਸ ਇਜ਼ ਇੱਕ ਜਿਹੜਾ ਬੀਇੰਗ ਅ ਕਮਿਸ਼ਨਰ ਦਾ, ਮੈਨੂੰ ਕਮਿਸ਼ਨਰ ਸ਼ੇਰਗਿੱਲ ਕਹਿੰਦੇ ਆ, ਇਟਸ ਨਾਮਿਨੇਟ ਕੀਤਾ ਜਾਂਦਾ ਤੁਹਾਨੂੰ, ਜਿੱਦਾਂ ਮੇਅਰ ਡਾਰ ਨੇ ਮੈਨੂੰ ਨਾਮਿਨੇਟ ਕੀਤਾ, ਰਾਈਟ। ਇਹਦੀ ਕੋਈ ਸੈਲਰੀ ਨਹੀਂ ਹੈਗੀ ਐਡੀ ਬੜੀ। ਹਾਂ, ਦੇ ਡੂ ਪੇ ਲਾਈਕ $200 ਪਰ ਮੰਥ, ਜਸਟ ਖਰਚੇ ਮਾਰੇ ਮੋਟੇ, ਰਾਈਟ। ਪਰ ਦਿਸ ਇਜ਼ ਮੋਸਟਲੀ ਵੋਲੰਟੀਅਰ, ਲਾਈਕ ਆਪਾਂ ਆਪਣਾ ਟਾਈਮ ਕੱਢਦੇ ਆ। ਤਾਂ ਹੀ 6 ਵਜੇ ਤੋਂ ਬਾਅਦ ਹੁੰਦੀਆਂ ਮੀਟਿੰਗਾਂ। ਹਾਂਜੀ, 6 ਵਜੇ ਤੋਂ ਬਾਅਦ ਹੁੰਦੀਆਂ। ਬਟ ਇਹਦਾ ਜਿਹੜਾ ਤੁਹਾਡਾ ਇਨਫਲੂਐਂਸ ਆ, ਕਿਉਂਕਿ ਜਿਹੜਾ ਡਿਸੀਜਨ ਅਸੀਂ ਕਰਨਾ, ਉਹਦਾ ਡਿਸੀਜਨ ਦਾ ਜਿਹੜਾ ਅੱਜ ਤੋਂ 100-200 ਸਾਲ ਤੱਕ ਉਹਦਾ ਫਰਕ ਜਿਹੜਾ ਪਾ ਕੇ ਜਾਣਾ। ਜਿਹੜਾ ਡਿਸੀਜਨ ਅੱਜ ਲੈਣੇ, ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਆਪਣੇ ਵੈਸਟ ਆਫ 99 ਗੁਰੂ ਘਰ ਨਾਨਕਸਰ ਲੱਗੇ ਆਲਮੋਸਟ 200 ਜ਼ਿਆਦਾ ਅਸੀਂ ਘਰ ਅਪਰੂਵ ਕੀਤੇ। ਉੱਥੇ ਬਹੁਤ ਵੱਡੀ ਕੰਪਨੀ ਆ ਰਹੀ ਆ, ਹਨਾ, ਬਹੁਤ ਸਾਰੀਆਂ ਅਪਾਰਟਮੈਂਟਸ, ਬਿਜ਼ਨਸਿਸ। ਸੋ ਐਨੀਥਿੰਗ ਡਿਵੈਲਪ ਜਿਹਨੇ ਫ੍ਰਿਜਨੋ ਵਿੱਚ ਹੋਣਾ, ਕਿਉਂਕਿ ਫ੍ਰਿਜਨੋ ਬਹੁਤ ਡਿਵੈਲਪ ਹੋ ਰਿਹਾ, ਜਿਵੇਂ ਦੱਸਿਆ 6 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਆ ਆਪਣੇ, ਉਹ ਸਾਡੇ ਕੋਲੋਂ ਹੋ ਕੇ ਲੰਘਣੀ ਆ। ਉਹ ਜਾਂ ਤਾਂ ਉਹਨੂੰ ਅਸੀਂ ਅਪਰੂਵ ਕਰਨਾ, ਜਾਂ ਉਹਨੂੰ ਡਿਨਾਈ ਕਰਨਾ, ਜਾਂ ਅਸੀਂ ਉਹਨੂੰ ਕਹਿਣਾ ਵੀ ਸਾਨੂੰ ਇਹਦੀ ਇਨਫ ਇਨਫੋਰਮੇਸ਼ਨ ਹੈ ਨਹੀਂ, ਸਾਨੂੰ ਚੇਂਜਸ ਚਾਹੀਦੀਆਂ। ਤਾਂ ਬਾਕੀ ਜਿੰਨੇ ਵੀ ਸਾਡੇ ਡਿਸੀਜਨ ਹੁੰਦੇ ਆ ਉਹ ਸਾਰੇ ਡਾਟਾ ਡਰਿਵਨ ਆ। ਅਸੀਂ ਸਾਰੀ ਚੀਜ਼ ਦੇਖਦੇ ਆ, ਟ੍ਰੈਫਿਕ ਤੇ ਕੀ ਫਰਕ ਪੈਣਾ, ਫਰੈਜ਼ਨੋ ਨੂੰ ਇਹਦਾ ਕੀ ਫਾਇਦਾ, ਸਾਡੇ ਫਰੈਜ਼ਨੋ ਦੇ ਲੋਕਾਂ ਨੂੰ ਕੀ ਫਾਇਦਾ, ਸਾਡੇ ਸਕੂਲਾਂ ਨੂੰ ਕੀ ਫਾਇਦਾ, ਕਿਉਂਕਿ ਹਰੇਕ ਚੀਜ਼ ਨੂੰ, ਕਿਉਂਕਿ ਡਿਵੈਲਪਮੈਂਟ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੁੰਦੀਆਂ, ਰਾਈਟ। ਕੋਈ ਵੀ ਬਿਲਕੁਲ ਕੁਝ ਵੀ ਬਣਦਾ ਤੇ ਉਹਦੇ ਨਾਲ ਅਸਰ ਜਿਹੜਾ ਉਹ ਸਾਰਿਆਂ ਦੇ ਆਲੇ ਦੁਆਲੇ ਪੈਂਦਾ ਹੈ ਜੀ। ਸੋ ਉਹਦੇ ਨਾਲ ਜਿਹੜਾ ਹੁੰਦਾ ਹੈ, ਸੋ ਡਾਟਾ ਡਰਿਵਨ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ। ਸੋ ਫਾਰ 3-4 ਮੀਟਿੰਗਸ ਦੇ ਵਿੱਚ ਤੁਸੀਂ ਕੀ ਐਕਸਪੀਰੀਅੰਸ ਕੀ ਕੀਤਾ ਆ? ਭਾਜੀ ਐਕਸਪੀਰੀਅੰਸ ਬਿਨ ਰੀਅਲੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਲਾਈਕ ਸਾਰੇ ਜਿੰਨੇ ਵੀ ਸਾਡੇ ਕਮਿਸ਼ਨਰ ਆ, ਦੇ ਆਰ ਵੈਰੀ ਵੈਲ ਐਜੂਕੇਟਡ। ਸਾਡੇ ਇੱਕ ਕਮਿਸ਼ਨਰ ਹੀ ਇਜ਼ ਅ ਵੈਰੀ ਪਾਵਰਫੁਲ ਬਲੈਕ ਪੈਸਟਰ, ਜਿੱਦਾਂ ਜਿਹੜੀ ਆਪਣੀ ਅਫਰੀਕਨ ਅਮਰੀਕਨ ਚਰਚ ਆ ਫਰੈਜ਼ਨੋ ਦੀ, ਵੈਰੀ ਵੋਕਲ। ਇੱਕ ਸਾਡੇ ਮੁੰਡਾ ਹੈਗਾ, ਹੀ ਇਜ਼ ਅ UC ਗ੍ਰੈਜੂਏਟ,
ਠੀਕ ਹੈ। ਓਕੇ ਇੱਕ ਹੋਰ ਤੇ ਬੜੀ ਕੂਲ ਚੀਜ਼ ਆ ਹੈਗੀ ਆ ਕਿ ਉੱਥੇ ਆਲਮੋਸਟ ਹਰ ਇੱਕ ਧਰਮ ਦਾ ਬੰਦਾ ਬੈਠਾ ਜਦੋਂ ਸਾਡੀ ਕਮਿਸ਼ਨ ਦੇ ਵਿੱਚ ਨਾ ਇਟਸ ਵੈਰੀ ਡਾਈਵਰਸ। ਵੈਰੀ ਨਾਈਸ। ਤਾਂ ਬਾਕੀ ਇੱਥੇ ਪੇਪਰ ਵਰਕ ਜਾਣੀ ਕਿ ਉੱਥੇ ਮੈਂ ਦੇਖਿਆ ਕਿ ਹਰੇਕ ਨੂੰ ਬੋਲਣ ਦਾ ਹੱਕ। ਹੁਣ ਮੈਨੂੰ ਹੁਣ ਚਲੋ ਮੈਂ ਤਾਂ ਨਵਾਂ ਲੱਗਾ ਉੱਥੇ ਰਾਈਟ। ਹੁਣ ਕਈ ਵਾਰ ਸਾਡੇ ਮੂਹਰੇ ਕੁਝ ਕਮਿਊਨਿਟੀ ਮੈਂਬਰ ਆਉਂਦੇ ਆ ਦੇ ਆਰ ਵੈਰੀ ਅਨਹੈਪੀ ਵਿਦ ਦ ਗਵਰਨਮੈਂਟ। ਉਹ ਕਹਿੰਦੇ ਵੀ ਸਾਡੇ ਤੁਸੀਂ ਏਰੀਆ ਨੂੰ ਵਧੀਆ ਬਣਾਉਂਦੇ। ਦੇਖੋ ਉਹਨਾਂ ਦੀ ਅਸੀਂ ਗੱਲ ਵੀ ਪਿਆਰ ਨਾਲ ਸੁਣਦੇ ਆ। ਇਹਨੂੰ ਕਹਿੰਦੇ ਅਸੀਂ ਡੈਮੋਕ੍ਰੇਸੀ, ਇਹਨੂੰ ਕਹਿੰਦੇ ਆ ਫਰੀडम ਆਫ ਸਪੀਚ ਕਿ ਗਵਰਨਮੈਂਟ ਅਫੀਸ਼ੀਅਲ ਜਾਂ ਜਿਹੜੇ ਬੰਦੇ ਉੱਥੇ ਬੈਠੇ ਆ ਸੀਟ ਉੱਤੇ ਉਹਨਾਂ ਦੇ ਮੂੰਹ ਤੇ ਆਖਣਾ ਭਾਈ ਤੁਸੀਂ ਆਹ ਕੰਮ ਵਧੀਆ ਨਹੀਂ ਕਰ ਰਹੇ, ਇਹਨੂੰ ਵਧੀਆ ਕਰੋ। ਤਾਂ ਮੈਨੂੰ ਜਦੋਂ ਨਾ ਇਦਾਂ ਲੋਕੀ ਆ ਕੇ ਕਹਿੰਦੇ ਆ ਫੀਡਬੈਕ ਐਕਚੁਅਲੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਮੇਰਾ ਹਮੇਸ਼ਾ ਅੱਜ ਦਾ ਨਹੀਂ ਮੈਨੂੰ ਮੇਰੀ ਇੱਕ ਪੈਟ ਪੀਵ ਰਹੀ ਆ ਫਰੈਜ਼ਨੋ ਦੀ ਗਰਫੀਡੀ। ਤਾਂ ਮੈਂ ਮੇਅਰ ਡਾਇਰ ਦੀ ਵੀ ਪੈਟ ਪੀਵ ਆ ਕਿ ਅਸੀਂ ਗਰਫੀਡੀ ਹੁਣ ਮੈਂ ਕਈ ਵਾਰ ਓਕਲੈਂਡ ਜਾਣਾ ਉਹ ਮੈਂ ਜਦੋਂ ਜਾਣਾ ਉਹ ਭਰਾਵਾ ਮੈਂ ਜਦੋਂ ਆਪਾਂ ਚੇਤਾ ਕਵਰ ਕੀਤਾ ਸੀ 2020 ਵਿੱਚ ਜਦੋਂ ਆਪਣੇ ਰੈਲੀ ਆਪਾਂ ਕਰਨੀ ਸੀ ਤਾਂ ਮੈਂ ਨਾ ਓਕਲੈਂਡ ਜਦੋਂ ਮੈਂ ਲੰਘਿਆ ਮੈਂ ਕਿਹਾ ਯਾਰ ਇੰਨਾ ਸੋਹਣਾ ਸ਼ਹਿਰ ਹੈ ਲਾਈਕ ਸਮੁੰਦਰ ਦੇ ਲਾਗੇ ਆ ਇਟਸ right next to like ਰਹਿਣਾ ਚਾਹੁੰਦੇ ਆ like literally ਪਰ there's so much graffiti ਗੰਦ ਪਿਆ ਤਾਂ ਮੈਨੂੰ ਚੇਤਾ when I was like youth ਤਾਂ ਮੈਂ ਆਪਣੇ ਨੇਬਰਹੁੱਡ ਨਾਲ ਜਾ ਕੇ I would clean graffiti। ਹੁਣ ਫਰੈਜ਼ਨੋ ਦੇ ਵਿੱਚ ਇੱਕ ਡਿਪਾਰਟਮੈਂਟ ਹੈ ਗ੍ਰਾਫਿਟੀ ਦਾ ਸਪੈਸ਼ਲ। ਅਗਰ ਤੁਸੀਂ ਕਾਲ ਕਰੋ ਸਿਟੀ ਨੂੰ ਜਾਂ ਫਰੈਜ਼ਗੋ ਐਪ ਦੇ ਉੱਤੇ ਆ ਕੇ ਤੁਸੀਂ ਪਾ ਦਿਓ ਕਿ ਹਾਂ ਵੀ ਭਾਈ ਸਾਡੇ ਗ੍ਰਾਫਿਟੀ ਆ ਕਿਉਂਕਿ ਇਹਦੀ ਪਲੈਨਿੰਗ ਹੋਈ ਹੈ ਨਾ ਵਿਦਿਨ 24 ਆਵਰ ਉਹ ਸਾਰਾ ਹੀ ਆ ਕੇ ਸਾਫ਼ ਫ੍ਰੀ ਚ ਕਰ ਜਾਂਦੇ ਆ ਕਰਕੇ ਜਾਂਦੇ ਆ। ਆ ਭਾਜੀ ਦੇਖੋ ਸੋਸ਼ਲੀ ਆਪਾਂ ਨੂੰ ਇਨਵੋਲਵ ਹੋਣਾ ਪੈਣਾ ਹਨਾ। ਹੁਣ ਆਪਣੇ ਕੇਵਲ ਆਪਣੀ ਸੜਕ ਟੁੱਟੀ ਹੁੰਦੀ ਆ ਹੁਣ ਦੇਖੋ ਬਰੌਲੀ ਐਵਨਿਊ ਆਪਣਾ ਉਹ ਕਾਉਂਟੀ ਚ ਆਉਂਦੀ ਆ ਉਹ ਵੀ ਆਪਾਂ ਫਿਕਸ ਕਰਾਈ ਆ। ਉਹ ਮੈਂ ਸਾਡੇ ਬ੍ਰਾਇਨ ਪਚੇਕੋ ਸਾਡਾ ਦੋਸਤ ਆ ਸੁਪਰਵਾਈਜ਼ਰ ਆ ਆਪਣੇ ਕਰਮਨ ਤੋਂ ਆਪਣੇ ਫਰੈਜ਼ਨੋ ਦਾ। ਮੈਂ ਕਿਹਾ ਯਾਰ ਉਹ ਕਰਮਨ ਰਹਿੰਦਾ ਮੈਂ ਕਿਹਾ ਯਾਰ ਤੂੰ ਕਰਮਨ ਦੀਆਂ ਸੜਕਾਂ ਤਾਂ ਬੜੀਆਂ ਸੋਹਣੀਆਂ ਬਣਾਈਆਂ ਮੈਂ ਕਿਹਾ ਹੁਣ ਸਾਡੇ ਕਿੰਨਾ ਇੱਥੇ ਲੋਕ ਜਾਂਦੇ ਆ ਕਹਿੰਦਾ ਗਲਦੀਪ ਡੋਂਟ ਵਰੀ। ਤਾਂ ਹੁਣ ਉਹ ਮੈਂ ਬੜਾ ਖੁਸ਼ ਹਾਂ ਕਿ ਉਹ ਆਪਣੇ ਆਲਮੋਸਟ 2-3 ਮੀਲ ਬਣਾਤੇ। ਮੈਂ ਕਿਹਾ ਅੱਧਾ ਮੀਲ ਹੋਰ ਬਣਾ ਦਿੰਦੇ ਜਸਵਾਸੇ ਕਾੜਾ ਪਾਰਕ ਤੱਕ ਪੂਰਾ ਹੋ ਜਾਣਾ ਪਰ ਚਲੋ ਇੰਪਰੂਵਮੈਂਟ ਹੋ ਰਹੀ ਆ। ਸੋ ਆਪਣੇ ਮੈਂ ਲੋਕਾਂ ਨੂੰ ਆਹੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਜਿੱਥੇ ਵੀ ਰਹਿੰਦੇ ਆ ਤੁਸੀਂ ਇੱਥੇ ਦੀ ਜੋ ਆਪਣੀ ਸਿਵਲ ਡਿਊਟੀ ਆ ਨਾ ਆਪਣੀ ਆਪਾਂ ਵੋਟ ਪਾਉਣੀ ਆ ਆਪਾਂ ਵੋਟ ਬਣਾਉਣੀ ਆ ਆਪਾਂ ਆਪਣੀ ਆਵਾਜ਼ ਚੱਕਣੀ ਆ। ਅਗਰ ਅਸੀਂ ਚਾਹੁੰਦੇ ਆ ਕਿ ਅਸੀਂ ਤਰੱਕੀ ਕਰਨੀ ਆ ਆਪਣੇ ਆ ਮੁਲਕ ਦੇ ਵਿੱਚ ਸਾਨੂੰ ਰਾਜ ਯਾਰ ਇਨਵੋਲਵ ਹੋਣਾ ਪੈਣਾ। ਬਾਕੀ ਦੇਖੋ ਪੈਸਾ ਬੜਾ ਜ਼ਰੂਰੀ ਆ ਉਹ ਬਣਾਈ ਨਾਲ ਇਟਸ ਵੈਰੀ ਇੰਪੋਰਟੈਂਟ ਰਾਈਟ। ਪਰ ਉਹਦੇ ਨਾਲ ਕਹਿੰਦੇ ਜਿਵੇਂ ਮੈਨੂੰ ਸਰਤਾਜ ਦੀਆਂ ਕੁਝ ਲਾਈਨਾਂ ਚੇਤੇ ਆ ਨੇ ਮੈਨੂੰ ਪਤਾ ਹਰਜੋਤ ਸਿੰਘ ਖਾਸ ਉਹਦੇ ਬਹੁਤ ਵੱਡੇ ਫੈਨ ਆ ਮੈਨੂੰ ਦੱਸ ਦਿੰਦੇ ਕਹਿੰਦੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਉਦੋਂ ਸਮਝੋ ਕਿ ਦਾਤਾ ਨੇ ਸਕਾਲੇ ਕਰਤੇ ਕਿਉਂਕਿ ਜਿੱਦਣ ਤੁਸੀਂ ਦੂਜਿਆਂ ਦੀ ਹਮਾਇਤ ਕਰਨੀ ਸ਼ੁਰੂ ਕਰਤੀ ਨਾ ਇਹਦਾ ਮਤਲਬ ਹੈ ਕਿ ਤੁਸੀਂ ਅਮੀਰ ਹੋ ਗਏ। ਯਾਨੀ ਕਿ ਹੁਣ ਕਈ ਲੋਕ ਇੱਥੇ ਕਰੋੜਾਪਤੀ ਆ ਆਪਾਂ ਜਾਣਦੇ ਆ ਇਹਨੂੰ ਪਿਆਰ ਆਪਾਂ ਨੂੰ ਕਰਦੇ ਆ ਪਰ ਲਾਈਕ ਉਹੀ ਆ ਉਹਨਾਂ ਕੋਲ ਬਸ ਰਾਈਟ। ਸੋ ਆਹ ਚੀਜ਼ ਸਾਰੀ ਜਿਹਨੂੰ ਕਾਊਂਟ ਹੁੰਦੀ ਆ। ਸੋ ਬਸ ਮੈਂ ਤਾਂ ਬਾਰ-ਬਾਰ ਆਹੀ ਗੱਲ ਕਰੀ ਆ। ਹੁਣ ਗੁਰਦੀਪ ਭਾਜੀ ਹੁਣ ਤੁਸੀਂ ਇੱਥੇ ਪਲੈਨਿੰਗ ਕਮਿਸ਼ਨਰ ਦੇ ਉੱਤੇ ਪੰਜਾਬੀ ਕਮਿਊਨਿਟੀ ਦੇ ਜਾਂ ਓਵਰਆਲ ਜਿਹੜੇ ਤੁਹਾਨੂੰ ਉਹਦੇ ਇਸ਼ੂਜ਼ ਦਾ ਵੀ ਜਿਹੜਾ ਉਹ ਤੁਹਾਨੂੰ ਪਤਾ ਆ ਹਾਂਜੀ ਐਜ਼ ਅ ਪਲੈਨਿੰਗ ਕਮਿਸ਼ਨਰ ਤੁਸੀਂ ਕੀ ਦੇਖਦੇ ਆ ਕਿੱਦਾਂ ਦੇ ਇਸ਼ੂਜ਼ ਆ ਬਿਜ਼ਨਸ ਵਾਲਿਆਂ ਦੇ ਜਾਂ ਆਮ ਜਿਹੜੇ ਲੋਕ ਆ ਜਿਹੜੇ ਅਫੋਰਡੇਬਲ ਹਾਊਸਿੰਗ ਦੀ ਭਾਲ ਚ? ਭਾਜੀ ਦੇਖੋ ਆ ਜਿਹੜੇ ਇਸ਼ੂ ਹੈਗੇ ਆ ਨਾ ਇਹਦੇ ਵਿੱਚ ਆਪਣੇ ਜਿਹੜੇ ਲੋਕ ਆ ਪਹਿਲੀ ਗੱਲ ਤਾਂ ਮੈਂ ਆਪਣੇ ਲੋਕਾਂ ਨੂੰ ਕਹੂੰਗਾ ਕਿ ਆਪਣੇ ਆਪ ਨੂੰ ਆਪਾਂ ਐਜੂਕੇਟ ਕਰਨਾ। ਜਦੋਂ ਵੀ ਆਪਾਂ ਕੋਈ ਵੀ ਚੀਜ਼ ਸਾਡੇ ਸਾਹਮਣੇ ਕਮਿਸ਼ਨ ਦੇ ਸਾਹਮਣੇ ਆਉਂਦੀ ਆ ਹੁਣ ਹਰ ਅੱਜ ਕੱਲ੍ਹ ਅਗਰ ਕਿਸੇ ਬੰਦੇ ਨੇ ਕੋਈ ਡਿਵੈਲਪ ਕਰਨਾ ਲੈਟਸ ਸੇ ਆਪਣਾ ਕੋਈ ਮੈਂ ਐਗਜ਼ਾਮਪਲ ਇਨ ਅ ਨਟਸ਼ੈਲ ਦਿੰਦਾ ਮੋਟੀ ਮੈਂ ਸੌਖਾ ਜਿਹਾ ਕੰਮ ਕਰਦਾ ਲੈਟਸ ਸੇ ਕੋਈ ਆਪਣਾ ਹਾਊਸ ਡਿਵੈਲਪਰ ਬਣਨਾ ਚਾਹੁੰਦਾ ਕਿ ਹਾਂ ਵੀ ਮੈਂ ਯਾਰ 50 ਘਰ ਬਣਾਉਣੇ ਆ ਉਹਨੂੰ ਮੇਕ ਸ਼ੋਰ ਕਰਨਾ ਪੈਣਾ ਕਿ ਜਿਹੜੇ ਉਹ ਇੰਜੀਨੀਅਰ ਹਾਇਰ ਕਰ ਰਿਹਾ ਜਿਹੜੀ ਉਹ ਟੀਮ ਹਾਇਰ ਕਰ ਰਿਹਾ ਜਿਹੜੇ ਉਹ ਪਲਾਨ ਬਣਾ ਰਿਹਾ ਉਹ ਬੰਦਾ ਨੂੰ ਪਤਾ ਹੋਵੇ ਫਰੈਜ਼ਨੋ ਦੀ ਕੀ ਲੋੜ ਆ ਗਾਈਡਲਾਈਨਸ ਕੀ ਆ ਤਾਂ ਫਿਰ ਪ੍ਰੋਪਰ ਜਿਹੜੀ ਕੋਲੈਬੋਰੇਸ਼ਨ ਆ ਆਪਣੇ ਪਲੈਨਿੰਗ ਡਿਪਾਰਟਮੈਂਟ ਨਾਲ ਕਿਉਂਕਿ ਮੋਸਟਲੀ ਜਦੋਂ ਵੀ ਸਾਡੇ ਸਾਹਮਣੇ ਜਦੋਂ ਆਪਣਾ ਕੋਈ ਪਲਾਨ ਪੇਸ਼ ਕਰਦਾ ਉੱਥੇ ਓਨਰ ਵੀ ਆਉਂਦੇ ਆ ਜਿਹੜੇ ਬੰਦੇ ਡਿਵੈਲਪਮੈਂਟ ਕਰ ਰਹੇ ਹੁੰਦੇ ਆ ਪਰ ਉਸ ਤੋਂ ਪਹਿਲਾਂ ਜਿਹੜੇ ਸਿਟੀ ਦੇ ਪਲੈਨਿੰਗ ਦੇ ਲੋਕ ਆ ਉਹ ਸਾਨੂੰ ਪਹਿਲਾਂ ਪ੍ਰੈਜੈਂਟੇਸ਼ਨ ਕਰਦੇ ਆ ਐਂਡ ਉਹ ਸਾਨੂੰ ਰეკਮੈਂਡ ਵੀ ਕਰਦੇ ਆ ਕਿ ਹਾਂ ਵੀ ਅਸੀਂ ਚਾਹੁੰਦੇ ਆ ਇਹਨੂੰ ਅਪਰੂਵ ਕਰ ਦਿਓ ਇਹਨੂੰ ਜ਼ਿਆਦਾ ਡਿਨਾਈ ਕਰ ਦਿਓ ਜਾਂ ਇਹਦੀ ਹੋਰ ਜਾਣਕਾਰੀ ਆਪਾਂ ਹੋਰ ਸਾਨੂੰ ਡਾਟਾ ਚਾਹੀਦੀ ਹੈ ਰਾਈਟ। ਸੋ ਮੈਂ ਆਪਣੇ ਲੋਕਾਂ ਨੂੰ ਕਹੂੰਗਾ ਕਿ ਪਹਿਲਾਂ ਇਨਵੋਲਵ ਹੋਣ ਪਹਿਲਾਂ ਲਰਨ ਕਰਨ। ਉਹ ਕਮਿਸ਼ਨ ਐਡਵਾਈਜ਼ਰ ਹੁੰਦੇ ਆ ਜਿਹੜੇ ਤੁਹਾਨੂੰ ਰეკਮੈਂਡ ਕਰਦੇ ਆ? ਹਾਂਜੀ ਨਹੀਂ ਉਹ ਹੁੰਦੇ ਆ ਜਿਹੜੇ ਸਿਟੀ ਲਈ ਕੰਮ ਕਰਦੇ ਆ। ਓਕੇ ਬੇਸ਼ੱਕ ਉਹ ਇੰਜੀਨੀਅਰ ਹੋਣ ਉਹਨਾਂ ਦੇ ਓਕੇ ਰਾਈਟ ਬੇਸ਼ੱਕ ਉਹ ਜਿਹੜੇ ਜਿਨ੍ਹਾਂ ਨੇ ਮੈਪ ਬਣਾਏ ਆ ਸਾਰਾ ਕੁਝ ਜਾਂ ਜਿਨ੍ਹਾਂ ਨੇ ਗਾਈਡਲਾਈਨਸ ਦੇਖੀਆਂ ਕਿ ਹਾਂ ਵੀ ਆਪਾਂ ਇੱਥੇ ਐਡੀ ਵੱਡੀ ਸੜਕ ਰੱਖਣੀ ਆ ਕਿਉਂਕਿ ਹਰੇਕ ਚੀਜ਼ ਪਲੈਨਿੰਗ ਨਾਲ ਆ। ਹੁਣ ਕਈ ਥਾਂ ਤੇ ਉਹ ਲਾਈਟਾਂ ਇੰਸਟਾਲ ਕਰ ਰਹੇ ਆ ਹੁਣ ਲਾਈਟ ਦੇਖ ਲਓ ਰਾਜ ਜੀ
ਇੱਕ ਲਾਈਟ ਲਵਾਉਣ ਤੇ ਲੱਖਾਂ ਡਾਲਰ ਲੱਗਦੇ ਆ ਕਿ ਉਹ ਆਪਾਂ ਕਹਿੰਦੇ ਆ ਲਾਈਟ ਲੱਗ ਜਾਵੇ ਇਟ ਕਾਸਟ ਸੋ ਮਚ ਮਨੀ ਇੱਕ ਲਾਈਟ ਹਾਂਜੀ ਰੈਡ ਟੇਪ ਕਰਕੇ ਆ ਨਹੀਂ ਐਨੀ ਰੈਡ ਟੇਪ ਨਹੀਂ ਜਸਟ ਸੋ ਮਚ ਕਿਉਂਕਿ ਧਰਤੀ ਪੱਟਣੀ ਫਿਰ ਥੱਲੇ ਉਹ देयर इज so much labor involved yeah there are so many departments yeah ਸੋ ਰੈਡ ਟੇਪ ਨੂੰ ਲੈ ਕੇ ਵੀ ਕਈ ਵਾਰੀ ਲੋਕਾਂ ਦਾ ਹਰਜ ਰਹਿੰਦਾ ਆ ਸੋ ਐਜ਼ ਅ ਪਲੈਨਿੰਗ ਕਮਿਸ਼ਨਰ ਤੁਸੀਂ ਕੀ ਦੇਖਦੇ ਆ ਜਦੋਂ ਤੁਸੀਂ ਕਮਿਸ਼ਨਰ ਨਹੀਂ ਸੀਗੇ ਉਦੋਂ ਕਿੱਦਾਂ ਦੇਖਿਆ ਤੇ ਹੁਣ ਤੁਸੀਂ ਜਦੋਂ ਇਸ ਸੀਟ ਤੇ ਆ ਤੁਸੀਂ ਕਿੱਦਾਂ ਦੇਖਦੇ ਹੋ ਡਿਫਰੈਂਸ ਦੇਖੋ ਜੀ ਮੈਂ ਉਹਨਾਂ ਨੂੰ ਆਹ ਗੱਲ ਕਹਿੰਦਾ ਹੁੰਦਾ ਜਦੋਂ ਮੈਂ ਕਮਿਸ਼ਨਰ ਨਹੀਂ ਸੀ ਮੈਂ ਉਦੋਂ ਵੀ ਉਹਨਾਂ ਨੂੰ ਖਿੱਚਦੇ ਹੁੰਦਾ ਸੀ ਕਿ ਆਪਾਂ ਆਪਣੀ ਨਾ ਇੱਕ ਮੇਰੀ ਬੜੀ ਮਸ਼ਹੂਰ ਗੱਲ ਆ ਮੇਅਰ ਜੈ ਡਾਰ ਜੀ ਨਾਲ ਮੈਂ ਕਿਹਾ ਵੀ ਗੋਣਾ ਮੇਕ ਫ੍ਰੈਜ਼ਨੋ ਸਿਟੀ ਆਫ ਚੋਇਸ ਤਾਂ ਮੇਅਰ ਡਾਰ ਜੀ ਉਹ ਯੂਜ਼ ਕਰਦੇ ਆ #1FresnoLove ਰਾਈਟ ਉਹਦਾ ਸਲੋਗਨ ਹੈ 1Fresno ਸੋ ਉਹਨਾਂ ਨੂੰ ਮੈਂ ਜਦੋਂ ਮੈਨੂੰ ਨਾ ਘਰ ਮਿਲਣ ਆਇਆ ਸੀ ਸਾਡੇ ਮੇਅਰ ਡਾਰ ਆਪਣੇ ਘਰ ਆਏ ਸੀ ਨਾ ਉਹਨੇ ਰੋਟੀ ਖਾਧੀ ਸਾਨੂੰ ਬਹਿ ਕੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਆਪਾਂ ਜਾਣੀ ਕਿ ਰੈੱਡ ਜਿੱਦਾਂ ਕਾਰਪੇਟ ਦੇਣੀ ਆ ਰੈੱਡ ਕਾਰਪੇਟ ਲੋਕੀ ਇੱਥੇ ਆਪਣੇ ਲੋਕ ਰਹਿਣਾ ਚਾਹੁੰਦੇ ਆ ਜਾਂ ਜਿਹੜੇ ਲੋਕੀ ਇਨਵੈਸਟ ਕਰਨਾ ਚਾਹੁੰਦੇ ਆ ਬਿਕਾਜ਼ ਫ੍ਰੈਜ਼ਨੋ ਨੂੰ ਅਸੀਂ ਕਿਵੇਂ ਵਧੀਆ ਬਣਾ ਸਕਦੇ ਆ ਤਾਂ ਹੀ ਵਧੀਆ ਬਣਾ ਸਕਦੇ ਆ ਅਗਰ ਇੱਥੇ ਵਧੀਆ ਡਿਵੈਲਪਰਸ ਆ ਕੇ ਲੋਕਾਂ ਨੂੰ ਓਪਰਚੁਨਿਟੀਜ਼ ਦੇਣਗੇ ਰਾਈਟ ਸੋ ਹੁਣ ਉਹੀ ਚੀਜ਼ ਹੋ ਰਹੀ ਆ ਸੋ ਲਾਈਕ ਆਈ ਸੈਡ ਰਾਜ ਜੀ ਜਿਹੜੀ ਨਾ ਗਵਰਨਮੈਂਟ ਆ ਕੱਛੂ ਮਗਰ ਚੱਲਦੀ ਆ ਇਟ ਟੇਕਸ ਸੋ ਮੈਨੀ ਡਿਪਾਰਟਮੈਂਟ ਸੋ ਮੈਨੀ ਰੈਗੂਲੇਸ਼ਨਸ ਪਰ ਹਾਂ ਜਦੋਂ ਵੀ ਆਪਾਂ ਵਿੱਚ ਉਹਦੇ ਇਨਵੋਲਵ ਹੁੰਨੇ ਆ ਤੁਸੀਂ ਹੌਲੀ ਉਹ ਚੇਂਜ ਮਾੜੀ ਪੋਜ਼ਿਟਿਵ ਚੇਂਜ ਲਿਆਉਣੀ ਜੋ ਸ਼ੁਰੂਆਤ ਤੁਸੀਂ ਕਰ ਦਿੰਦੇ ਆ ਇੱਕ ਮੈਂ ਲਾਅ ਬਾਰੇ ਦੱਸ ਜੋ ਮੈਂ ਲਰਨ ਉਹ ਕਮਿਸ਼ਨ ਵਿੱਚ ਮੈਂ ਲਰਨ ਕੀਤਾ ਤੁਹਾਨੂੰ ਮੈਂ ਦੱਸਿਆ ਸੀ ਸੋ ਜਦੋਂ ਆਪਣੀ ਮਹਾਮਾਰੀ ਆਈ ਸੀ ਉਦੋਂ ਆਪਣੇ ਨਾ ਗਵਰਨਰ ਨਿਊਸਮ ਨੇ ਇੱਕ ਲਾਅ ਪਾਸ ਕੀਤਾ ਸੀ ਕਿਉਂਕਿ ਆਪਣੇ ਹਾਊਸਿੰਗ ਕ੍ਰਾਈਸਿਸ ਆਈ ਆ ਮਹਿੰਗੇ ਬਹੁਤ ਘਰ ਹੋਏ ਆ ਤੁਹਾਨੂੰ ਅਫੋਰਡੇਬਿਲਿਟੀ ਦੀ ਬਹੁਤ ਇਸ਼ੂ ਆ ਹਨਾ ਉਹ ਇੱਕ ਲਾਅ ਐਕਸਪਾਇਰ ਹੋਣਾ ਸੀ 25 ਅਗਲੇ ਸਾਲ ਹੋ ਜਾਣਾ ਸੀ ਐਕਸਪਾਇਰ ਉਹ ਕੀ ਸੀ ਕਿ ਜਿਹੜੇ ਲੋਕੀ ਵੀ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਤੁਸੀਂ ਅਪਾਰਟਮੈਂਟ ਬਣਾਉਣੇ ਆ ਕਾਂਡੋਸ ਬਣਾਉਣੇ ਘਰ ਬਣਾਉਣੇ ਆ ਤੁਹਾਨੂੰ ਰੈੱਡ ਟੇਪਾਂ ਨਾ ਬਹੁਤੀਆਂ ਹੋਣ ਕਿਉਂਕਿ ਗਵਰਨਮੈਂਟ ਨੇ ਦੇਖਿਆ ਕਿ ਹਜੇ ਵੀ ਲੋਕਾਂ ਦੀ ਜਿਹੜੇ ਕਈ ਘਰ ਆ ਲੋਕਾਂ ਦੇ ਹੱਥੋਂ ਬਾਹਰ ਆ ਉਹ ਜਿਹੜਾ ਲਾਅ ਆ ਨਾ ਉਹ ਐਕਸਟੈਂਡ ਕਰ ਦਿੱਤਾ ਗਿਆ 2030 ਤੱਕ ਸੋ ਜਿਹੜੇ ਲੋਕ ਵੀ ਇਨਵੈਸਟਰ ਹੈਗੇ ਆ ਤੁਸੀਂ ਉਹ ਪਹਿਲਾਂ ਤਾਂ ਲਾਅ ਦੀ ਸਟੱਡੀ ਕਰੋ ਫ੍ਰੈਜ਼ਨੋ ਦੇ ਵਿੱਚ ਹੀ ਹੋਇਆ ਨਹੀਂ ਭਾਜੀ ਦੈਟਸ ਫॉर ਹੋਲ ਕੈਲੀਫੋਰਨੀਆ ਕਿਉਂਕਿ ਆ ਆਪਣੇ ਸਟੇਟ ਨੇ ਪਾਸ ਕੀਤਾ ਲਾਅ ਐਮਰਜੈਂਸੀ ਅਫੋਰਡੇਬਲ ਹਾਊਸਿੰਗ ਲਈ ਆ ਐਗਜ਼ੈਕਟ ਦੈਟਸ ਇਟ ਉਹ ਬਸ ਉਹ ਲਾਅ ਦਾ ਨਾਮ ਹੀ ਇਦਾਂ ਜਿਹੜਾ ਤੁਸੀਂ ਕਿਹਾ ਨਾ ਹਾਈ ਫਾਈਵ ਐਕਚੁਅਲੀ ਉਹ ਵੀ ਸਿਮਿਲਰ ਇਦਾਂ ਦਾ ਹੀ ਹੈ ਕੁਝ ਇਦਾਂ ਦਾ ਐਮਰਜੈਂਸੀ ਅਫੋਰਡ ਜਾਂ ਕੁਝ ਇਦਾਂ ਹੀ ਨਾਂ ਆ ਸੋ ਉਹ ਜਿਹੜੇ ਡਿਵੈਲਪਰ ਆਪਣੇ ਹੈਗੇ ਆ ਮੈਂ ਕਹੂੰਗਾ ਕਿ ਜਿਹੜਾ ਵੀ ਤੁਹਾਡਾ ਇੰਜੀਨੀਅਰ ਆ ਜਿਹੜਾ ਵੀ ਤੁਹਾਡਾ ਪਲੈਨਿੰਗ ਕਰ ਰਿਹਾ ਉਹਨੂੰ ਕਹੋ ਵੀ ਤੁਸੀਂ ਆ ਲਾਅ ਦੇ ਬਾਰੇ ਜ਼ਰੂਰ ਕਰੋ ਬਾਕੀ ਉਹਦੇ ਥਰੂ ਜਾ ਕੇ ਤੇਜ਼ੀ ਨਾਲ ਹੋ ਜਾਊਗਾ ਸੋ ਬਾਕੀ ਅਗਰ ਕਿਸੇ ਵੀ ਸਾਡੇ ਲੋਕਾਂ ਨੂੰ ਕੋਈ ਹੈਲਪ ਚਾਹੀਦੀ ਆ ਕੋਈ ਗਾਈਡੈਂਸ ਚਾਹੀਦੀ ਆ ਉਹ ਤੁਹਾਨੂੰ ਅਸੀਂ ਰਾਈਟ ਡਿਪਾਰਟਮੈਂਟ ਨਾਲ ਕਨੈਕਟ ਕਰ ਸਕਦੇ ਕਿਉਂਕਿ ਮੈਂ ਹਮੇਸ਼ਾ ਹਰ ਰੌਲਾ ਪਾਇਆ ਸਿਟੀ ਹਾਲ ਜਾ ਕੇ ਮੈਂ ਕਿਹਾ ਆਪਣੇ ਆਮ ਲੋਕਾਂ ਲਈ ਜਾਂ ਜਿਹੜਾ ਬੰਦਾ ਵੀ ਸਿਟੀ ਹਾਲ ਚਾਹੁੰਦਾ ਬੇਸ਼ੱਕ ਕੋਈ ਆਮ ਆ ਕੋਈ ਖਾਸ ਆ ਡਸਨ ਮੇਰੇ ਸਾਰੇ ਅਸੀਂ ਰੱਬ ਦੇ ਬੰਦੇ ਆ ਕਿ ਹਰੇਕ ਨੂੰ ਇੱਕ ਜਿਹੜੀ ਸਰਵਿਸ ਆ ਨਾ ਉਹ ਵਧੀਆ ਮਿਲੇ ਔਰ ਜਦੋਂ ਬੰਦਾ ਕੋਈ ਪਲੈਨਿੰਗ ਚ ਆ ਜਾਵੇ ਐਦਾਂ ਨਾ ਹੋਵੇ ਜੀ ਇੱਥੇ ਚੱਲ ਜਾਓ ਨਹੀਂ ਉੱਥੇ ਚੱਲ ਜਾਓ ਨਹੀਂ ਉੱਥੇ ਨਹੀਂ ਇਟ ਸ਼ੁੱਡ ਬੀ ਮੇਨ ਸਟ੍ਰੀਮ ਸਟ੍ਰੇਟ ਫਾਰਵਰਡ ਹਾਂ ਵੀ ਮੈਂ ਇੱਥੇ ਮੈਂ ਘਰ ਬਣਾਉਣੇ ਆ ਹਾਂ ਵੀ ਓਕੇ ਫਿਲ ਦਿਸ ਆਊਟ ਇੱਥੋਂ ਇੱਥੇ ਚੱਲ ਜਾਓ ਓਕੇ ਡਨ ਆ ਚੱਕੋ ਜੀ ਤੁਹਾਡਾ ਅਪਰੂਵਲ ਸੋ ਫ੍ਰੈਜ਼ਨੋ ਨੂੰ ਜਿੱਦਾਂ ਤੁਸੀਂ ਕਿਹਾ ਵੀ ਸਿਟੀ ਆਫ ਚੋਇਸ ਬਣਾਉਣਾ ਚਾਹੁੰਦੇ ਆ ਹਾਂਜੀ ਸਭ ਤੋਂ ਵੱਡਾ ਕਾਸਟਕੋ ਵੀ ਇੱਥੇ ਆ ਰਿਹਾ ਹੈ ਹਾਂਜੀ ਰਾਈਟ ਯੈਸ ਇਸ ਤੋਂ ਇਲਾਵਾ ਬਿਜ਼ਨੈਸਿਸ ਨੂੰ ਅਟਰੈਕਟ ਕਰਨ ਦੇ ਲਈ ਪਲੈਨਿੰਗ ਕਮਿਸ਼ਨ ਦੇ ਕੋਲ ਕਿੱਦਾਂ ਦੇ ਹੱਥਕੰਡੇ ਹੁੰਦੇ ਆ ਕੀ ਚੀਜ਼ਾਂ ਤੁਸੀਂ ਕਰ ਸਕਦੇ ਆ ਪਰ ਦੇਖੋ ਪਲੈਨਿੰਗ ਜਿਹੜਾ ਕਮਿਸ਼ਨ ਹੈ ਨਾ ਸਾਡਾ ਅਸੀਂ ਇੱਕ ਤਰ੍ਹਾਂ ਦੇ ਆਮ ਲੋਕਾਂ ਦੇ ਨੁਮਾਇੰਦੇ ਹਾਂ ਜਦੋਂ ਤੁਸੀਂ ਕਿਹਾ ਆਪਣਾ 6 ਲੱਖ ਬੰਦਾ ਰਹਿੰਦਾ ਹੁਣ 6 ਲੱਖ ਬੰਦਾ ਤਾਂ ਜਾਣੋ ਜਿਹਨੂੰ ਨਹੀਂ ਜਾ ਸਕਦਾ ਸਿਟੀ ਹਾਲ ਸੋ ਉਹ ਲੋਕਾਂ ਨੇ ਜਾਂ ਜਿਹੜੇ ਸਾਡੇ ਇਲੈਕਟਡ ਅਫੀਸ਼ੀਅਲ ਆ ਉਹਨੇ ਜਿੰਨੇ ਵੀ ਅਸੀਂ ਕਮਿਸ਼ਨਰ ਬੈਠੇ ਆ ਉਹਨਾਂ ਨੇ ਸਾਡੇ ਵੱਲ ਦੇਖਿਆ ਕਿ ਹਾਂ ਵੀ ਆਹ ਬੰਦੇ ਆਪਣੀ ਕਮਿਊਨਿਟੀਆਂ ਦੀ ਗੱਲ ਸੁਣ ਸਕਦੇ ਆ ਉਹਨਾਂ ਦੀ ਇਹ ਗੱਲ ਕਰ ਸਕਦੇ ਆ ਸੋ ਬਾਕੀ ਆ ਜਿਹੜਾ ਤੁਸੀਂ ਸਵਾਲ ਪੁੱਛਿਆ ਦਿਸ ਇਜ਼ ਮੋਰ ਅ ਗਵਰਨਮੈਂਟਲ ਕਿ ਉਹਨਾਂ ਨੂੰ ਜਿੱਦਾਂ ਜਿਹੜੇ ਆਪਣੇ ਮੇਅਰ ਆ ਕੌਂਸਲ ਮੈਂਬਰਸ ਆ ਜਾਂ ਆਪਣੀ ਸਿਟੀ ਆ ਉਹਨਾਂ ਨੂੰ ਅਟਰੈਕਟ ਕਰਨਾ ਪੈਣਾ ਬਾਕੀ ਇੱਥੇ ਤੁਹਾਡੇ ਹੱਥ ਚ ਜ਼ੋਨਿੰਗ ਵਗੈਰਾ ਜਾਂ ਇਦਾਂ ਦੀਆਂ ਚੀਜ਼ਾਂ ਹਾਂਜੀ ਅਸੀਂ ਅਪਰੂਵ ਕਰਨਾ ਬਸ ਅਸੀਂ ਅਪਰੂਵ ਕਰਨਾ ਡਿਨਾਈ ਕਰਨਾ ਜਾਂ ਅਸੀਂ ਅਮੈਂਡਮੈਂਟ ਕਰਨੀ ਹੈ ਜਾਂ ਅਸੀਂ ਕਹਿਣਾ ਵੀ ਸਾਨੂੰ ਹੋਰ ਇਨਫੋਰਮੇਸ਼ਨ ਦਿਓ ਤਾਂ ਬਾਕੀ ਤੁਹਾਨੂੰ ਪਤਾ ਕਿ ਇੱਥੇ ਬਹੁਤ ਲੋਕਾਂ ਦੀ ਫਰਜ਼ ਤੇ ਆਖਿਆ ਇੱਥੇ ਡਿਵੈਲਪਮੈਂਟ ਕਰਨ ਨੂੰ ਇੱਕ ਮੈਂ ਹਿਸਟੋਰੀਕਲ ਗੱਲ ਸ਼ੇਅਰ ਕਰਨ ਲੱਗਾ ਆ ਪੋਲੀਟੀਕਲ ਗੱਲ ਨਹੀਂ ਹੈਗੀ ਰਾਜ ਆਪ ਹਿਸਟੋਰੀਕਲ ਗੱਲ ਆ ਇੱਕ ਸਮੇਂ ਤੇ ਟਰੰਪ ਸਾਰੀ ਜ਼ਮੀਨ ਲੈਣ ਲੱਗਾ ਸੀ 180 ਤੇ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਉਹ ਗੱਲ ਦਾ ਮੈਨੂੰ ਪਤਾ ਉਦੋਂ ਮੈਂ ਕਾਲਜ ਪੜ੍ਹਦਾ ਸੀ ਜਿਹੜਾ ਆਪਣਾ ਨਾ 180 ਉਹ ਚੀਜ਼ ਦੀ ਦੇਣ ਆ ਜਿਹੜਾ ਆਪਣਾ 180 ਇੰਨਾ ਸੋਹਣਾ ਬਣਿਆ ਆ ਜਦੋਂ ਆਪਾਂ 180 ਤੇ ਜਾਂਦੇ ਆ ਬਰੌਲੀ ਤੇ ਵੀ ਆਪਾਂ ਉਤਰਦੇ ਆ ਰਾਈਟ ਤਾਂ ਉਹ ਸਾਰਾ ਇੰਨਾ ਸੋਹਣਾ ਬਣਿਆ ਉਹ ਸਾਰਾ ਉਹ ਇੱਕ ਸਮੇਂ ਤੇ ਉਹ ਕਹਿੰਦਾ ਸੀ ਇੱਥੇ ਮੈਂ ਬੜਾ ਸੋਹਣਾ ਗੋਲਫ ਕੋਰਸ ਬਣਾਉਣਾ
ਸੋ ਐਦਾਂ ਦੇ ਲੋਕਾਂ ਦੀ ਈਵਨ ਜਿਹੜਾ ਹੁਣ ਵਾਈਸ ਪ੍ਰੈਜ਼ੀਡੈਂਟ ਜੇਡੀ ਆ ਉਹ ਵੀ ਪਿਛਲੇ ਇੱਕ ਡੇਢ ਵੀਕ ਪਹਿਲਾਂ ਡਾਊਨਟਾਊਨ ਘੁੰਮ ਕੇ ਗਿਆ, ਇੱਥੇ ਰਹਿ ਕੇ ਗਿਆ ਉਹ। ਠੀਕ ਹੈ। ਸੋ ਬਹੁਤ ਲੋਕਾਂ ਨੇ ਵੀ ਆਖਿਆ ਫ੍ਰੈਜ਼ਨੋ ਦੀ ਡਿਵੈਲਪਮੈਂਟ ਤੇ ਇਟਸ ਵਨ ਆਫ ਦਾ ਆਈ ਥਿੰਕ ਟੌਪ 25 ਬਿਗੇਸਟ ਸਿਟੀਜ਼ ਦੇ ਵਿੱਚੋਂ ਆ ਯੂਐਸ ਦੇ ਵਿੱਚੋਂ। ਹਾਂਜੀ ਬਹੁਤ ਪਾਪੂਲੇਸ਼ਨ ਵਾਈਜ਼ ਹਾਂਜੀ ਇਟ ਇਜ਼ ਹਿਊਜ। ਬਾਕੀ ਈਵਨ ਏਰੀਆ ਵੀ ਤਾਂ ਬਾਕੀ ਜਿਹੜੀ ਆਪਣੀ ਕਿਸਾਨੀ ਹੈ ਇੱਥੇ ਆਪਾਂ ਫ੍ਰਿਜਨੋ ਨੂੰ ਮੰਨਿਆ ਜਾਂਦਾ ਕਿ ਆਪਾਂ ਨੂੰ ਫੂਡ ਬੈਸਕਟ ਕਿਹਾ ਜਾਂਦਾ ਅਮਰੀਕਾ ਦੀ ਦੁਨੀਆ ਵਿੱਚ ਵੀ ਆਪਾਂ ਸਮਾਨ ਭੇਜਦੇ ਹਾਂ। ਸੋ ਪੰਜਾਬੀ ਕਮਿਊਨਿਟੀ ਵਾਲੇ ਵੀ ਹੁਣ ਤੱਕ ਪਹੁੰਚੇ ਆ ਵੀ ਗੁਰਦੀਪ ਭਾਜੀ ਆ ਵੀ ਕੰਮ ਆ ਸਾਡੇ, ਆ ਚੀਜ਼ਾਂ ਆ ਜਾਂ ਕੀ ਕਰ ਸਕਦੇ ਆ ਅਸੀਂ। ਸੋ ਭਾਜੀ ਕਈ ਵਾਰ ਮੈਨੂੰ ਕਾਲ ਆਉਂਦੀ ਆ ਆਪਣੇ ਲੋਕਾਂ ਦੀ, ਰਾਈਟ। ਸੋ ਪਰ ਉਹਨਾਂ ਨੂੰ ਆਪਾਂ ਇਦਾਂ ਕਹਿੰਦਾ ਆਪਾਂ ਨੂੰ ਕਿ ਵੀ ਆਹ ਡਿਪਾਰਟਮੈਂਟ ਨਾਲ ਤੁਸੀਂ ਗੱਲ ਕਰੋ, ਹਨਾ। ਕਿਉਂਕਿ ਗੱਲ ਇਦਾਂ ਹੁਣ ਅਸੀਂ ਤਾਂ ਈਵਨ ਆਪਣੇ ਬੰਦੇ ਪੰਜਾਬੀ ਆਪਣੇ ਹਾਰ ਕੀਤੇ ਹੋ ਸਿਟੀ ਵਿੱਚ, ਈਵਨ ਦੋ ਕਿ ਮੈਂ ਲੋਕਾਂ ਦੀ ਆਵਾਜ਼ ਬਣ ਕੇ ਗਿਆ, ਰਾਈਟ। ਤਾਂ ਮੈਂ ਸਿਟੀ ਦਾ EMPLOYE ਵੀ ਨਹੀਂ ਹੈਗਾ, ਅਸੀਂ ਪ੍ਰੋਪਰ EMPLOYE ਹਾਰ ਕੀਤੇ ਹੋ ਸਿਟੀ ਹਾਲ ਦੇ ਵਿੱਚ ਜਿਹੜੇ ਕਿ ਬ੍ਰਿਜ ਬਣ ਸਕਦੇ ਆ। ਸੋ ਇੱਥੇ ਭਾਜੀ ਗੱਲ ਹਾਂਜੀ ਲੀਅਜ਼ਾਨ ਹਾਂਜੀ। ਸੋ ਭਾਜੀ ਗੱਲ ਇਦਾਂ ਆ ਕਿ ਇਟ ਇਜ਼ ਆਲ ਅਬਾਊਟ ਓਪਨ ਕਮਿਊਨੀਕੇਸ਼ਨ। ਜਿਹੜੀ ਆਪਣੀ ਨਾ ਬਾਤਚੀਤ ਆ, ਗੱਲਬਾਤ ਆ, ਉਹ ਚੈਨਲ ਨੂੰ ਆਪਣਾ ਓਪਨ ਰੱਖੋ। ਬਾਕੀ ਕੰਮ ਇੱਥੇ ਕੋਈ ਰਾਜ ਹੀ ਔਖਾ ਨਹੀਂ ਹੈਗਾ, ਇੱਥੇ ਕੋਈ ਐਡਾ ਵੱਡਾ ਕੰਮ ਨਹੀਂ ਹੈ। ਕਈ ਵਾਰ ਤਾਂ ਉਹ ਪਲਾਨ ਨਾ, ਕਈ ਵਾਰ ਆਪਾਂ ਦੇਖਦੇ ਹਾਂ, ਮੈਂ ਜਦੋਂ ਪਲਾਨ ਦੇਖਦਾ ਖੋਲ ਕੇ ਉੱਥੇ ਕਿੰਨੇ ਡਾਟ ਬਣੇ ਹੁੰਦੇ ਆ, ਬਲੂ ਪ੍ਰਿੰਟ ਕਹਣਾ ਯਾਰ ਪਤਾ ਨਹੀਂ ਕੀ ਆ। ਇਟਸ ਨਾਟ ਇੰਨਾ ਕੋਈ ਹਾਰਡ ਨਹੀਂ ਕੰਮ ਉਹ, ਪਰ ਇੱਕ ਵਾਰ ਤੁਸੀਂ ਇੱਕ ਵਾਰ ਦੋ ਸਿੱਖ ਲਿਆ ਕਮਿਊਨੀਕੇਸ਼ਨ, ਤੁਹਾਡੇ ਟੀਮ ਮੈਂਬਰ ਵਧੀਆ ਬਣ ਗਏ ਤਾਂ ਹਰੇਕ ਬੰਦਾ ਤੁਹਾਡੀ ਹੈਲਪ ਕਰੂਗਾ। ਵੈਰੀ ਨਾਈਸ। ਕੀ ਵਿਜ਼ਨ ਸੋਚਦੇ ਆ ਫ੍ਰੈਜ਼ਨੋ ਦੇ ਲਈ ਐਜ਼ ਅ ਪਲੈਨਿੰਗ ਕਮਿਸ਼ਨਰ ਤੁਸੀਂ? what do you want to do in Fresno? ਭਾਜੀ ਫ੍ਰੈਜ਼ਨੋ ਮੇਰੇ ਦਿਲ ਦੇ ਬਹੁਤ ਕਰੀਬ ਆ। ਅਸੀਂ ਇੱਥੇ ਵੱਡੇ ਹੋਏ, ਇੱਥੇ ਪਲੇ, ਇੱਥੇ ਅਸੀਂ ਕੰਟਰੀਬਿਊਟ ਕਰਦੇ ਆ। ਲਾਈਕ ਤਾਂ ਫ੍ਰੈਜ਼ਨੋ ਨੇ ਸਾਡੀ ਸਿੱਖ ਕਮਿਊਨਿਟੀ ਲਈ ਜੋ ਕੁਛ ਕੀਤਾ ਹੋਰ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਨੇ ਨਹੀਂ ਕੀਤਾ। ਅਮਰੀਕਾ ਨੇ ਜੋ ਸਾਡੇ ਲਈ ਕੀਤਾ, ਕਿਉਂਕਿ ਫ੍ਰੈਜ਼ਨੋ ਅਮਰੀਕਾ ਦੇ ਵਿੱਚ ਹੈ, ਹਨਾ। ਸੋ ਅਸੀਂ ਹੁਣ ਸਾਡੀ ਵਾਰੀ ਆ ਕਿ ਅਸੀਂ ਆਹ ਸ਼ਹਿਰ ਨੂੰ ਦਿਖਾਉਣਾ ਆ ਕਿ ਤੁਸੀਂ ਸਾਡੇ ਲਈ ਖੜੇ ਆ ਨਾ, ਅਸੀਂ ਵੀ ਤੁਹਾਡੇ ਨਾਲ ਖੜੇ ਆ। ਸੋ ਮੇਰਾ ਵਿਸ਼ਨ ਹੈ ਕਿ ਫ੍ਰੈਜ਼ਨੋ ਦੇ ਵਿੱਚ ਲੋਕੀ ਵਧੀਆ ਤਰੀਕੇ ਨਾਲ ਰਹਿਣ, ਹਰੇਕ ਬੰਦੇ ਨੂੰ ਹੱਕ ਮਿਲੇ, ਤਾਂ ਬਾਕੀ ਹਰੇਕ ਬੰਦੇ ਨੂੰ ਓਪਰਚੁਨਿਟੀ ਮਿਲੇ। ਤਾਂ ਜਦੋਂ ਉੱਥੇ ਮੈਂ ਚੇਅਰ ਤੇ ਬੈਠਾ ਹਾਂ, ਅਗਰ ਕੋਈ ਕੰਪਲੇਂਟ ਲੈ ਕੇ ਵੀ ਆਇਆ ਉਹਨੂੰ ਵੀ ਸਮਾਈਲ ਦੇ ਨਾਲ, ਪਿਆਰ ਦੇ ਨਾਲ ਸੁਣਾ। ਕਿਉਂਕਿ ਕਹਿੰਦੇ ਹੁੰਦੇ ਕੰਪਲੇਂਟ ਵੀ ਨਾ ਆਪਣੇ ਕੋਲ ਹੀ ਕਰਦੇ ਹੁੰਦੇ ਆ, ਨਹੀਂ ਤਾਂ ਤੁਸੀਂ ਹਨਾ ਅਮਨੀ ਤੁਸੀਂ ਜਿੱਤੋਂ ਕੋਈ ਆਸ ਹੁੰਦੀ ਆ ਕਿ ਕੋਈ ਬੰਦਾ ਮੇਰੀ ਸੁਣੂਗਾ ਨਾ, ਉਹ ਕੰਪਲੇਂਟ ਵੀ ਆਪਾਂ ਉੱਤੇ ਨਹੀਂ ਤਾਂ ਬੰਦਾ ਕਹਿੰਦੇ ਗੱਲ ਤਾਂ ਨਹੀਂ ਸੁਣਨੀ, ਨਹੀਂ ਮੈਂ ਕਿਉਂ ਕਰਾਂ। ਸੋ ਉਹਦੇ ਵਿੱਚ ਵੀ ਇੱਕ ਪੋਜ਼ਿਟਿਵ ਆ। ਸੋ ਫ੍ਰੈਜ਼ਨੋ ਨੂੰ ਆਪਾਂ ਬਹੁਤ ਵਧੀਆ ਬਣਾਉਣਾ, ਤਾਂ ਫਿਊਚਰ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਡਿਵੈਲਪਮੈਂਟਸ ਆ ਉਹ ਫ੍ਰੈਜ਼ਨੋ ਵਿੱਚ ਆ ਰਹੀਆਂ। ਇੱਕ ਹੋਰ ਤੁਹਾਨੂੰ ਮੈਂ ਦੱਸਦਾ, ਆਪਾਂ ਆਈ ਥਿੰਕ ਤੁਸੀਂ ਵੀ ਉਹ ਸ਼ਾਇਦ ਕਵਰ ਕੀਤੀ ਸੀ, ਆਪਾਂ ਇੱਕ ਵਾਰ ਫੇਰ ਰਿਮਾਈਂਡ ਕਰਾ ਦਿੰਦੇ ਆ। ਸੈਪਟੈਂਬਰ 15 ਆ ਬੜੀ ਜ਼ਰੂਰੀ ਆ। ਆਪਣੇ ਬਹੁਤ ਸਟੋਰਾਂ ਵਾਲੇ, ਬਿਜ਼ਨਸ ਵਾਲੇ ਆ ਚੀਜ਼ ਦੀ ਕੰਪਲੇਂਟ ਕਰਦੇ ਆ, ਘਰਾਂ ਵਾਲੇ ਵੀ, ਸਾਡੇ ਸਕੂਲਾਂ ਵਾਲੇ ਵੀ ਕੰਪਲੇਂਟ ਕਰਦੇ ਆ ਜਿਹੜੀ ਆਪਣੇ ਹੋਮਲੈਸਨੈਸ ਹੋਈ ਆ। ਓਕੇ, ਉਹ ਵੀ ਇੱਕ ਤਰ੍ਹਾਂ ਦਾ ਪਲੈਨਿੰਗ ਦਾ ਹਿੱਸਾ ਆ। ਓਕੇ, ਦੇਖੋ ਜੀ ਸਾਰੇ ਆਪਾਂ ਇਨਸਾਨ ਆ, ਪਰ ਇਦਾਂ ਨਹੀਂ ਕਿ ਆਪਾਂ ਸਕੂਲ ਮੂਹਰੇ ਝੁੱਗੀਆਂ ਪਾ ਲਈਏ, ਜਿੱਥੇ ਪਾਰਕ ਅਸੀਂ ਬੱਚਿਆਂ ਨੂੰ ਘਲਾਉਣ ਜਾਂਦੇ ਉੱਥੇ, ਜਾਂ ਅਸੀਂ ਸਾਡੇ ਘਰਾਂ ਦੇ ਜਿੱਥੇ ਅਸੀਂ ਜਾ ਕੇ ਕੰਮ ਥੱਕੇ ਹਾਰੇ ਜਾ ਕੇ ਸੌਣਾ ਹੁੰਦਾ, ਜਾਂ ਸਾਡੇ ਸਟੋਰਾਂ ਮੂਹਰੇ। ਸੋ ਹੁਣ ਸਿਟੀ ਨੇ, ਫ੍ਰੈਜ਼ਨੋ ਦੀ ਮੈਂ ਗੱਲ ਕਰ ਰਿਹਾ, ਹੋਰ ਵੀ ਸਿਟੀਆਂ ਨੂੰ ਫਾਲੋ ਕਰ ਰਹੀਆਂ। ਸੈਪਟੈਂਬਰ 15 ਤੋਂ ਬਾਅਦ ਜਿਹੜੇ ਲੋਕੀ ਇਲੀਗਲ ਤੌਰ ਤੇ ਇਹਦਾ ਝੁੱਗੀਆਂ ਲਾਉਣਗੇ, ਹਾਂਜੀ ਬਾਹਰ ਪਬਲਿਕ ਪਲੇਸ ਤੇ, ਉਹਨਾਂ ਨੂੰ $1000 ਦਾ ਫਾਈਨ ਆ, 1 ਸਾਲ ਦੀ ਜੇਲ੍ਹ ਹੋ ਸਕਦੀ ਆ। ਤਾਂ ਪਰ ਦ ਗੁੱਡ ਥਿੰਗ ਇਜ਼, ਕਿਉਂਕਿ ਆਪਾਂ ਇਨਸਾਨੀਅਤ ਤੇ ਆਪਣੀ ਸਿਟੀ ਕੌਂਸਲ ਨੇ ਜਾਂ ਮੇਅਰ ਨੇ ਆਹ ਗੱਲ ਕਹੀ ਆ ਕਿ ਅਸੀਂ ਪਹਿਲਾਂ ਉਹਦੀ ਹੈਲਪ ਕਰਨੀ ਆ। ਓਕੇ, ਏਦਾਂ ਨਾ ਹੁਣ ਕਈ ਵਾਰ ਸਾਡੇ ਸਕੂਲਾਂ ਦੇ ਬਾਹਰ ਉਹ ਲੋਕੀ ਡਰੱਗ ਯੂਜ਼ ਕਰਦੇ ਆ, ਅਬਿਊਜ਼ ਕਰਦੇ ਆ, ਲੋਕਾਂ ਲੜਦੇ ਆ, ਲਿਟਰ ਕਰਦੇ ਆ, ਰਾਈਟ। ਸੋ ਉਹ ਕਹਿੰਦੇ ਅਸੀਂ ਹੈਲਪ ਕਰਨੀ, ਪਰ ਕਹਿੰਦੇ ਜਿਹੜੇ ਬੰਦੇ ਨਹੀਂ ਹੈਲਪ ਚਾਹੋਗੇ ਫਿਰ ਉਹਨਾਂ ਅਸੀਂ ਸਟ੍ਰਿਕਟ ਵੀ ਥੋੜ੍ਹਾ ਜਿਹਾ ਹੋਣਾ। ਸੋ ਤੁਸੀਂ ਦੇਖੋਗੇ ਕਿ ਸੈਪਟੈਂਬਰ 15 ਤੋਂ ਬਾਅਦ ਫ੍ਰੈਜ਼ਨੋ ਦੀ ਸਾਫ਼ ਸਫਾਈ ਬੜੇ ਵੱਡੇ ਲੈਵਲ ਤੇ ਹੋਣ ਲੱਗੀ ਆ। ਸੋ ਆਈ ਨੋ ਸੁਪਰੀਮ ਕੋਰਟ ਨੇ ਵੀ ਰੀਸੈਂਟਲੀ ਇਦਾਂ ਫੈਸਲਾ ਸੁਣਾਇਆ ਸੀ, ਫਿਰ ਐਗਜ਼ੈਕਟਿਵ ਆਰਡਰ ਵੀ ਨਿਊਸਮ ਹੋਣਾ ਨੇ ਕੀਤਾ ਆ। ਸੋ ਹੋਪਫੁਲੀ, ਕਿਉਂਕਿ ਹੋਮਲੈਸਨੈਸ ਤੋਂ ਲੋਕ ਖਾਸੇ ਜਿਹੜੇ ਆ ਪਰੇਸ਼ਾਨ ਆ। ਆਈ ਨੋ ਉਹਨਾਂ ਨੂੰ ਵੀ ਜ਼ਰੂਰਤ ਆ ਮਦਦ ਦੀ, ਜਿਹੜੀ ਜ਼ਰੂਰਤ ਆ, ਕਿਸੇ ਨੂੰ ਮੈਂਟਲ ਇਸ਼ੂ ਆ, ਕਿਸੇ ਨੂੰ ਡਰੱਗ ਦਾ ਇਸ਼ੂ ਆ, ਕਿਸੇ ਨੂੰ ਕੁਛ ਆ। ਸੋ ਐਜ਼ ਏ ਇਨਸਾਨ ਉਹਨਾਂ ਦੀ ਮਦਦ ਵੀ ਕਰੀਏ, ਪਰ ਨਾਲ ਦੇ ਨਾਲ ਬਾਕੀਆਂ ਦਾ ਵੀ ਜੀਣਾ ਆ। ਪਬਲਿਕ ਸੇਫਟੀ ਜਿਹੜੀ ਆ ਉਹ ਜਿਹੜੀ ਬਹੁਤ ਜ਼ਰੂਰੀ ਆ। ਭਾਈ ਦੇਖੋ ਮਿਲੀਅਨਸ ਆਫ ਡਾਲਰ ਜਿਹੜੀ ਇਨਵੈਸਟਮੈਂਟ ਆ, ਹੁਣ ਜਿੰਨੇ ਵੀ ਆਪਣੇ ਮੋਟਰ ਡਰਾਈਵ ਦੇ ਉੱਤੇ ਜਿੰਨੇ ਵੀ ਹੋਟਲ ਆ, ਉਹਨਾਂ ਚੋਂ ਮੈਜੋਰਟੀ ਸਿਟੀ ਗਵਰਨਮੈਂਟ ਓਨਡ ਆ। ਅੱਛਾ ਜੀ, ਇਸੇ ਲਈ ਹਾਂ ਜਾਂ ਕਿ ਉਹਨਾਂ ਦੀ ਹੈਲਪ ਕਰਨੀ, ਕਿ ਉਹ ਲੋਕਾਂ ਦੀ ਵੀ ਐਟਲੀਸਟ ਉਹਦੀ 6 ਮਹੀਨੇ ਹੈਲਪ ਕਰ ਦਈਏ ਕਿ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਜਾਵੇ। ਹੁਣ ਪਰ ਕਈ ਲੋਕ ਇਦਾਂ ਦੇ ਆ ਜਿਹੜੇ ਕਿ ਉਹ ਚਾਹੁੰਦੇ ਨਹੀਂ ਹੈਲਪ,
ਉਹ ਚਾਹੁੰਦੇ ਨਹੀਂ, ਉਹ ਜਾਣਾ ਹੀ ਨਹੀਂ ਉਹ ਜਾਣਾ ਨਹੀਂ, ਉੱਠਣਾ ਨਹੀਂ ਚਾਹੁੰਦੇ। ਤਾਂ ਫਿਰ ਉਹ ਜਿਹੜੀ ਚੀਜ਼ ਹੈ ਉਹਨੇ ਇਸੇ ਕਰਕੇ ਆ ਜੋ ਆਰਡੀਨੈਂਸ ਹੈਗਾ ਆਹ ਲਿਆਂਦਾ ਆ। ਸੋ ਬਹੁਤ ਉਧਰ ਆਪਣਾ ਬੇਰੀਆ ਬੜਾ ਸਾਫ਼ ਹੋਣ ਲੱਗਾ ਸੈਨ ਫਰਾਂਸਿਸਕੋ। ਉਹਨੇ ਵੀ ਹੁਣ ਉਧਰ ਵੀ ਬਹੁਤ ਕੰਮ ਖਰਾਬ ਹੋਏ ਥੋੜ੍ਹਾ। ਇਹ 'ਚ ਥੋੜਾ ਜਿਹਾ ਪੋਲੀਟੀਕਲੀ ਵੀ ਇਨਵੋਲਵ ਹੈਗਾ ਵੀ ਨੋ ਦੈਟ ਵੀ ਕੀ ਜਿਹੜਾ ਚੱਲਦਾ ਹੈ ਐਲਾਮੀਡਾ ਕਾਉਂਟੀ ਵਾਲੀ ਦੇ ਨਾਲ ਪੇਚਾ ਪਿਆ ਹੈ। ਹਾਂਜੀ ਦੈਟਸ ਡਿਫਰੈਂਟ ਥਿੰਗ। ਅੱਛਾ, ਜਿੱਦਾਂ ਹੁਣ ਤੁਸੀਂ ਰੀਅਲ ਏਸਟੇਟ ਦੇ ਵਿੱਚ ਇੰਨੇ ਸਾਲ ਤੋਂ ਜਿਹੜਾ ਕਰ ਰਹੇ ਆ, ਹਾਂਜੀ, ਕੀ ਉਹਦਾ ਐਕਸਪੀਰੀਅੰਸ ਤੁਹਾਨੂੰ ਇਹ ਪਲੈਨਿੰਗ ਦੇ ਵਿੱਚ ਹੈਲਪ ਕਰ ਰਿਹਾ? ਹਾਂਜੀ ਭਾਜੀ 100%। ਆ ਵੀ ਮੇਰਾ ਇੱਕ ਬੜਾ ਪੋਜ਼ਿਟਿਵ ਪੁਆਇੰਟ ਸੀ। ਉਹਨਾਂ ਨੇ ਦੇਖਿਆ ਕਿ ਰਿਲੇਸ਼ਨਸ਼ਿਪਸ ਆ ਚੀਜ਼ ਨੂੰ ਬਾਰੇ ਪਤਾ ਹੋਣਾ, ਕਿਉਂਕਿ ਆ ਚੀਜ਼ ਭਾਈ ਬਹੁਤ ਪੋਜ਼ਿਟਿਵ ਸੀ। ਯੈਸ, ਇਹਨੇ ਬਹੁਤ ਹੈਲਪ ਕੀਤੀ। ਠੀਕ ਹੈ, ਕਿਉਂਕਿ ਉਹ ਚਾਹੁੰਦੇ ਆ ਕਿ ਬੰਦਾ ਜਿਹੜਾ ਉੱਥੇ ਬੈਠਾ ਹੋਵੇ ਉਹਨੂੰ ਪਤਾ ਹੋਵੇ ਕਿ ਇਹ ਬੋਲ ਕੀ ਰਹੇ ਆ, ਲਾਈਕ ਗੱਲ ਕੀ ਕਰ ਰਹੇ। ਹੁਣ ਜਿਹੜੇ ਬੰਦੇ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਤਾਂ ਫਿਰ ਦੈਨ ਇਟਸ ਸੈਂਸ ਨਹੀਂ ਬਣਦਾ ਉਹ। ਪਰ ਉੱਥੇ ਪਲੈਨਿੰਗ ਕਮਿਸ਼ਨ ਦੇ ਵਿੱਚ ਬਾਕੀ ਜਾਣੇ ਸਾਰੇ ਜਾਣੇ ਵੱਖ-ਵੱਖ ਬੈਕਗ੍ਰਾਉਂਡ। ਹਾਂਜੀ, ਸਾਡੇ ਤਾਂ ਕਈ ਪੈਸਟਰ ਵੀ ਹੈਗੇ ਆ, ਕਈ ਸਾਡੇ ਇੱਕ ਹੈਗੀ ਆ ਲੇਡੀ, ਉਹ ਮੈਨੂੰ ਦੱਸਦੀ ਸੀ ਉਹ 95 ਵਿੱਚ ਕੌਂਸਲ ਮੈਂਬਰ ਸੀ ਫਰੈਜ਼ਨੋ ਦੀ। ਉਹ 4 ਸਾਲ ਉਹਨੇ ਕੌਂਸਲ ਮੈਂਬਰ ਚ ਕੀਤਾ, ਰਾਈਟ, ਬਜ਼ੁਰਗ ਆ। ਸੋ ਇਦਾਂ ਦੇ ਬਹੁਤ ਡਿਫਰੈਂਟ ਐਕਸਪੀਰੀਅੰਸ ਵਾਲੇ ਲੋਕ ਜਿਹੜੇ ਹੈਗੇ ਆ ਉਹ ਇਨਵੋਲਵ ਆ। ਸੋ ਇਹ ਕਿੰਨੇ ਈਅਰ ਦੀ ਟਰਮ ਹੁੰਦੀ ਹੈ ਤੁਹਾਡੀ? ਹਾਂਜੀ, ਆ ਹੁੰਦੀ ਟਰਮ ਭਾਈ 4 ਸਾਲ ਦੀ। ਠੀਕ ਹੈ। ਸੋ ਹੁਣ 4 ਸਾਲ ਜਿੱਦਾਂ ਸਾਡੀ ਟਰਮ ਹੈਗੀ ਹੈ ਮੇਰੀ, ਤਾਂ ਹੁਣ ਮੇਰੇ ਕੋਲ ਆਪਸ਼ਨ ਹੋਊਗੀ ਅਗਲੇ ਸਾਲ। ਸੋ 8 ਸਾਲ ਆਲ ਟੁਗੇਦਰ ਕਰ ਸਕਦਾ ਮੈਂ। 2 ਟਰਮਸ? ਹਾਂ, 2 ਟਰਮਸ ਮੈਕਸਿਮਮ ਆ। ਸੋ ਲੈਟਸ ਸੇ ਹੁਣ 4 ਸਾਲਾਂ ਬਾਅਦ ਮੇਰੀ ਰੂਹ ਕੀਤੀ ਕਿ ਹਾਂ ਵੀ ਮੇਰੇ ਕੋਲ ਟਾਈਮ ਹੈਗਾ, ਮੈਂ ਡੈਡੀਕੇਟ ਕਰਨਾ। ਸੋ 4 ਸਾਲ ਆਪਾਂ ਹੋਰ ਕਰ ਸਕਦੇ ਹਾਂ। ਸੋ 8 ਸਾਲ ਮੈਕਸਿਮਮ 8 ਸਾਲ 4 ਸਾਲ। ਪਰ ਇਹ ਟਾਈਮ ਆ ਆਪਣੀ ਜਿਹੜੀ ਨਾਲ ਜਿਹੜਾ ਐਜੂਕੇਟਰ ਦੀ ਇਹਦੇ ਵਿੱਚੋਂ ਹੀ ਟਾਈਮ ਕੱਢਣਾ ਪੈਣਾ ਹੈ। ਹਾਂਜੀ, ਉਹ 100% ਇਟਸ ਜਿਹੜਾ ਟਾਈਮ ਹੈ ਭਾਜੀ। ਦੇਖੋ ਮੈਨੂੰ ਹੋਰ ਤਾਂ ਕੋਈ, ਜਿੱਦਾਂ ਮੇਰਾ ਸ਼ੌਂਕ ਆ ਕਿਉਂਕਿ ਮੈਨੂੰ ਆ ਚੀਜ਼ ਵਧੀਆ ਲੱਗਦੀ ਆ। ਸੋ ਟਾਈਮ ਦੇਖੋ ਉਹਦਾ ਆ ਚੀਜ਼ਾਂ ਤਾਂ ਕੱਢਣਾ ਪੈਣਾ, ਰਾਈਟ। ਤਾਂ ਇੱਕ ਤਾਂ ਮੇਰੀ ਹੌਬੀ ਵੀ ਮੰਨ ਲਓ ਬੇਸ਼ੱਕ। ਸੋ ਆ ਐਕਚੁਅਲੀ ਮੈਨੂੰ ਵਧੀਆ ਵੀ ਲੱਗਦਾ। ਸੋ ਇਟਸ ਉਹ ਸੁਣਦੇ ਸੁਹਾਗੇ ਵਾਲੀ ਗੱਲ ਆ। ਸੋ ਕੰਗ੍ਰੈਚੁਲੇਸ਼ਨ, ਬਹੁਤ ਬਹੁਤ ਵਧਾਈ ਹੋਵੇ ਇੱਕ ਵਾਰੀ ਫਿਰ, ਤੇ ਇਦਾਂ ਹੀ ਮਿਲਦੇ ਰਵਾਂਗੇ। ਯਾ ਡੈਫੀਨਿਟਲੀ। ਤੇ ਹੋਰ ਜਿਹੜੀਆਂ ਅਪਡੇਟਸ ਹੋਈਆਂ ਸਿਟੀ ਵਾਲੀਆਂ ਜਦੋਂ ਮਰਜ਼ੀ, ਮੋਸਟ ਵੈਲਕਮ। ਸੋ ਅਸੀਂ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਟੀਮ ਦਾ, ਸਾਡੇ ਬਲਵਿੰਦਰ ਕੌਰ ਖਾਲਸਾ ਜੀ, ਹਰਜੋਤ ਸਿੰਘ ਖਾਲਸਾ ਜੀ, ਸਾਡੇ ਰਾਜਕਰਨਵੀਰ ਸਿੰਘ, ਉਹਨਾਂ ਦਾ, ਸਾਰੀ ਤੁਹਾਡੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਮੇਂ-ਸਮੇਂ ਸਿਰ ਲੋਕਾਂ ਦੀ ਆਵਾਜ਼ ਬਣਦੇ ਆ। ਸੋ ਤੁਸੀਂ ਇਦਾਂ ਹੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੜ੍ਹਦੀ ਕਲਾ 'ਚ ਬਖਸ਼ੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।